ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਕੀ ਹਾਲ ਹੈ ਜੀ, ਤੇ ਨਾਲ ਹੀ ਜਿਹੜੇ ਜੀ ਆਪਣੇ ਇਸ ਟਾਈਮ ਜੁੜ ਚੁੱਕੇ ਨੇ ਜਸਬੀਰ ਜੀ। ਜਸਬੀਰ ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਤੇ ਸਾਰੇ ਰੇਡੀਓ ਪੰਜਾਬੀ ਰੇਡੀਓ USA ਦੇ ਸਰੋਤਿਆਂ ਜੀ, ਥੈਂਕ ਯੂ ਜੀ। ਸੋ ਨਾਲ ਹੀ ਅਰਸ਼ਦੀਪ ਵੀ ਆਪਣੇ ਕੋਲ ਜੁੜੇ ਆ ਪਾਕਿਸਤਾਨ ਸੰਸਥਾ ਤੋਂ। ਸੋ ਅਰਸ਼ਦੀਪ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਕੇਵਲਵਾਸੀ ਜੀ, ਜਸਬੀਰ ਜੀ, ਕੱਲ ਤੁਸੀਂ ਕੈਪੀਟਲ ਦੇ ਵਿੱਚ ਜਾ ਕੇ ਆਏ ਆ, ਗੱਲਾਂ ਬਾਤਾਂ ਕਰਕੇ ਆਏ ਆ ਪਾਣੀ ਦੀਆਂ ਮੁਸ਼ਕਲਾਂ। ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਮੈਂ ਦੱਸ ਰਿਹਾ ਸੀਗਾ ਵੀ ਡਰਾਊਟ ਦੀ ਸਥਿਤੀ ਜਿਹੜੀ ਆ, ਤੀਜਾ ਸਾਲ ਹੋ ਗਿਆ ਕੈਲੀਫੋਰਨੀਆ ਨੂੰ ਡਰਾਊਟ ਦੇ ਵਿੱਚੋਂ ਜਿਹੜਾ ਉਹ ਲੰਘਦੇ ਹੋਏ। ਤੁਸੀਂ ਕੈਲੀਫੋਰਨੀਆ ਦੇ ਵਿੱਚ ਮਿਲੇ ਆ, ਇੱਧਰ ਸੈਨੇਟਰ, ਸਟੇਟ ਸੈਨੇਟਰਸ ਦੇ ਨਾਲ ਮੁਲਾਕਾਤਾਂ ਕਰ ਰਹੇ ਆ। ਸੋ ਇਹ ਪੱਗ ਸੰਸਥਾ ਦੇ ਦੁਆਰਾ ਇਹ ਜਿਹੜੀਆਂ ਕਹਿ ਸਕਦੇ ਆ ਵੀ ਬੜੀ ਤੇਜ਼ੀ ਦੇ ਨਾਲ ਹੁਣ ਕਦਮ ਚੱਕੇ ਜਾ ਰਹੇ ਆ। ਇਹਦੇ ਵੱਲ ਨੂੰ ਆਪਾਂ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਮੈਨੂੰ ਜੇ ਤੁਸੀਂ ਥੋੜਾ ਜਿਹਾ ਆਪਣੀ ਜਿਹੜੀ ਪੱਗ ਸੰਸਥਾ ਹੈ, ਖਾਸ ਕਰਕੇ ਜਿਹੜੀ ਸੈਂਟਰਲ ਵੈਲੀ ਫਾਰਮਰਸ ਦੇ ਦੁਆਰਾ ਜਿਹੜੀ ਇਹ ਚਾਲੂ ਕੀਤੀ ਗਈ ਆ, ਤੁਸੀਂ ਬਰੀਫਲੀ ਜੇ ਤੁਸੀਂ ਉਸ ਦੇ ਬਾਰੇ ਦੱਸੋ। ਹਾਂਜੀ, ਨਹੀਂ ਜ਼ਰੂਰ ਜੀ। ਪੱਗ ਹੈਗੀ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ। ਇਹਦੇ ਮੇਨ ਪਰਪਸ ਸੀਗੇ ਕਿ ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਬਹੁਤ ਹੀ ਏਕਰੇਜ ਦੀ ਖੇਤੀ ਵਧਾਈ ਆ, ਜਿਹੜਾ ਕਿ 5 ਤੋਂ 7 ਲੱਖ ਏਕੜ ਅਸੀਂ ਫਾਰਮਿੰਗ ਕਰਦੇ ਹਾਂ ਕੈਲੀਫੋਰਨੀਆ ਦੇ ਵਿੱਚ। ਤੇ ਜਿਹੜੇ ਸਾਨੂੰ ਚੈਲੰਜਸ ਆ ਰਹੇ, ਲੋਕਾਂ ਨੇ ਮਿਹਨਤ ਬਹੁਤ ਕੀਤੀ, ਐਸਟੈਬਲਿਸ਼ ਹੋਏ ਆ, ਸਾਡੀ ਰੈਪਰੈਜ਼ੈਂਟੇਸ਼ਨ ਕਿਤੇ ਵੀ ਹੈ ਨਹੀਂ। ਜਦੋਂ ਅਸੀਂ ਗੌਰਮੈਂਟ ਦੇ ਐਗਰੀਕਲਚਰ ਤੇ ਦੇਖਦੇ ਆ, ਕੋਈ ਵੀ ਪ੍ਰੋਗਰਾਮ ਐਗਰੀਕਲਚਰ ਦਾ ਆਉਂਦਾ ਗਾ, ਸਾਡੀ ਉੱਥੇ ਸੀਟ ਨਹੀਂ ਗੀ। ਕਿ ਅਸੀਂ ਕੰਟਰੀਬਿਊਸ਼ਨ ਬਹੁਤ ਕਰਦੇ ਆ, ਪਰ ਉਹਦਾ ਕਸੂਰ ਉਹਨਾਂ ਦਾ ਵੀ ਹੈ ਨਹੀਂ, ਕਿਉਂ ਸਾਡੇ ਜਿਹੜੇ ਫਾਰਮ ਦੇ ਵਿੱਚ ਕੋਈ ਇਹੋ ਜਿਹੀ ਸੰਸਥਾ ਹੈ ਨਹੀਂ ਜਿਹੜੀ ਪਹਿਲਾਂ ਐਸਟੈਬਲਿਸ਼ ਕਰਕੇ ਉਹਨਾਂ ਨੂੰ ਅਪਰੋਚ ਕਰੇ। ਸੋ ਜਦੋਂ ਪੱਗ ਅਸੀਂ 2020 ਦੇ ਵਿੱਚ ਬਣਾਈ ਸੀ ਨਵੰਬਰ ਟਾਈਮ, ਉਦੋਂ ਕੋਵਿਡ ਦਾ ਟਾਈਮ ਸੀ, ਇੱਥੋਂ ਸ਼ੁਰੂ ਕੀਤੀ। ਤੇ ਇਹਦਾ ਮੇਨ ਪਰਪਸ, ਜਿਹੜੇ ਮੇਨ ਗੋਲਸ ਰੱਖੇ ਗਏ ਸੀਗੇ, ਸਭ ਤੋਂ ਪਹਿਲਾਂ ਤਾਂ ਸੀਗਾ ਅਸੀਂ ਬਈ ਟੈਕਨੀਕਲ ਨੌਲੇਜ ਸੈਂਟਰ ਦੇਈਏ ਜੀ, ਜਿਹੜੇ ਕਿ ਆਪਣੇ ਫਾਰਮਰਾਂ ਨੂੰ, ਖੇਤੀ ਬਹੁਤ ਕੰਪਲੈਕਸ ਹੋ ਗਈ ਆ, ਹੈ ਨਾ, ਨਵੀਂ ਤਰ੍ਹਾਂ ਦੀ ਖੇਤੀ ਆ, ਨਵੇਂ ਤਰ੍ਹਾਂ ਦੇ ਪਲਾਂਟਸ ਆ, ਟਰੀਜ਼ ਆ, ਡਿਜ਼ੀਜ਼ਸ ਆ ਰਹੀਆਂ ਹੈਗੀਆਂ। ਬਈ ਇੱਕ ਕੋਈ ਵੀ ਜਿਹੜਾ ਸਿੰਪਲ ਕਿੱਦਾਂ ਦਾ ਕੁਐਸਚਨ ਪੁੱਛ ਸਕੇ, ਉਹਦਾ ਕੋਈ ਆਨਸਰ ਦੇ ਸਕੇ। ਤੇ ਹੌਲੀ ਅਸੀਂ ਉਹਨੂੰ ਟਰਨ ਇਨ ਕਰਾਂਗੇ, ਜਿਹੜਾ ਫਿਜ਼ੀਕਲ ਟੈਕਨੀਕਲ ਨੌਲੇਜ ਸੈਂਟਰ ਤੇ ਰਿਸਰਚ ਦੇ ਵਿੱਚ ਜੀ। ਸੈਕੰਡ, ਜਿਹੜੇ ਸਾਨੂੰ ਇਸ਼ੂਜ਼ ਆ ਰਹੇ ਸੀਗੇ, ਉਹ ਹੈਗਾ ਗਾ ਕਿ ਇਨਪੁਟ ਕਾਸਟ ਖੇਤੀ ਦਾ ਬਹੁਤ ਜ਼ਿਆਦਾ ਹਾਈ ਹੋ ਗਿਆ। ਇਸ ਵਕਤ ਪਿਛਲੇ ਸਾਲ ਨਾਲੋਂ 4 ਗੁਣਾ ਪ੍ਰਾਈਸਾਂ ਹਰ ਇੱਕ ਚੀਜ਼ ਦੀਆਂ ਜ਼ਿਆਦਾ ਆ ਗਈਆਂ। ਭਾਵੇਂ ਤੁਸੀਂ ਫਿਊਲ ਦੇਖ ਲਓ, ਕੈਮੀਕਲ ਲੈ ਲਓ, ਨਰਸਰੀਜ਼ ਲੈ ਲਓ, ਜਿਹੜੀ ਚੀਜ਼ ਜਾਣੀ ਦੀ, ਕਈ ਤਾਂ 4 ਤੋਂ ਵੀ ਜ਼ਿਆਦਾ। ਸਭ ਤੋਂ ਜ਼ਿਆਦਾ ਅਸੀਂ ਨਾਈਟ੍ਰੋਜਨ ਯੂਜ਼ ਕਰਦੇ ਹਾਂ। ਪਿਛਲੇ ਸਾਲ 125 ਤੋਂ 35 ਡਾਲਰ ਨੂੰ ਟਨ ਆਉਂਦੀ ਸੀਗੀ, ਠੀਕ ਹੈ। ਇਸ ਵਕਤ ਉਹ $750 ਨੂੰ ਟਨ ਆ ਰਹੀ ਆ। ਇੰਨੇ ਐਕਸਪੈਂਸਿਸ ਹੋ ਚੁੱਕੇ ਆ। ਤੇ ਲੇਬਰ ਕਾਸਟ, ਤੇ ਉਹਨਾਂ ਕਰਨ ਦੇ ਲਈ ਵੀ ਕਾਫੀ ਅਪਰੋਚ ਕੀਤੀ ਆ ਵੀ ਅਸੀਂ ਉਹਨੂੰ ਆਪਟੀਮਾਈਜ਼ ਕਰੀਏ ਤੇ ਲੋਕਾਂ ਦੇ ਕਾਸਟ ਘਟਾਈਏ। ਇੱਕ ਨੌਲੇਜ ਦੇ ਥਰੂ ਵੀ ਜਿਹੜੀ ਚੀਜ਼ ਚਾਹੀਦੀ ਉਹੀ ਕਰੋ ਜਿਹੜੇ ਤੁਹਾਡਾ ਖੇਤ ਮੰਗਦਾ, ਟਰੀ ਮੰਗਦੇ ਆ, ਤੇ ਜਾਂਦੀ ਵਾਧੂ ਦੀ ਚੀਜ਼ ਨਾ ਪਾਵੋ ਜੀ। ਉਹਦਾ ਅਸੀਂ ਫੁੱਲ ਸਰਵਿਸਿਸ ਵੀ ਕਰਦੇ ਆ। ਤੇ ਤੀਸਰੀ ਸੀਗਾ ਵੀ ਜਿਹੜਾ ਅਸੀਂ ਸਾਡਾ ਜਿਹੜਾ ਕ੍ਰਾਪ ਆ, ਜਿੱਦਾਂ ਪੰਜਾਬ ਦੇ ਵਿੱਚ ਅਸੀਂ ਕ੍ਰਾਪ ਮੰਡੀਆਂ 'ਚ ਸੈੱਟ ਆਉਂਦੇ ਆ, ਮੁੜ ਕੇ ਫਿਰ ਪਤਾ ਲੱਗਦਾ ਵੀ ਉਹਦਾ ਭਾਅ ਕੀ ਆ। ਅਮਰੀਕਾ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਹੀ ਸੁੱਟਦੇ ਆ। ਇੱਥੇ ਉਹਨਾਂ ਨੂੰ ਪੈਕਰਸ ਕਿਹਾ ਜਾਂਦਾ ਜੀ, ਹੈ ਨਾ। ਪੈਕਰਸ ਨੂੰ ਅਸੀਂ ਉੱਥੇ ਟਰੱਕ ਲੱਦ ਕੇ ਤਾਂ ਉੱਥੇ ਜਾਣ ਦੀ ਦੇ ਆਈਦੇ ਆ। ਬਦਾਮ ਲਾ ਲਓ, ਵਾਲਨਟ ਲਾ ਲਓ, ਕੋਈ ਵੀ, ਤੇ ਉਹ ਮੁੜ ਕੇ ਡਿਸਾਈਡ ਕਰਦਾ ਵੀ ਤੁਹਾਨੂੰ ਜਾਣੀ ਦੀ ਉਹਦੀ ਕੁਆਲਿਟੀ ਕੀ ਆ, ਕਿੰਨਾ ਭਾਰ ਆ, ਕਿੰਨਾ ਮੈਂ ਕੱਟ ਕਰਾਂ। ਤੇ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ ਦੱਸਦਾ ਵੀ ਜਦ ਮੈਂ ਤੁਹਾਨੂੰ ਮੁੱਲ ਕੀ ਦੇਣਾ ਉਹਦਾ, ਹੈ ਨਾ। ਜੋ ਕੁਝ ਉਹਦਾ ਜਿੰਨੇ ਕਾਂਟਰੈਕਟਸ ਲਿਖੇ ਵੇ ਆ ਉਹਦੇ ਵਿੱਚ ਹੈਗਾ ਵੀ ਜੋ ਜੀ ਕਰਦਾ ਉਹ ਦੇਊਗਾ, ਤੇ ਪੇਮੈਂਟ ਉਹ ਵੀ ਦੇਊਗਾ ਜਦੋਂ ਉਹਦੀ ਮਰਜ਼ੀ ਹੋਊਗੀ। ਉਹਨੀ ਵੀ ਜਾਣਦੀ ਉਹ ਤੁਹਾਨੂੰ ਰਾਈਟ ਵੇ ਪੇਮੈਂਟ ਆ। ਸੋ ਇਹਦੇ ਹਿਸਾਬ ਨਾਲ ਜਿਹੜੇ ਆਪਣੇ ਕੰਸਟ੍ਰੇਨਸ ਬਹੁਤ ਆ ਰਹੀਆਂ ਹੈ ਨਾ, ਤੇ ਬਈ ਅਸੀਂ ਇਹਨੂੰ ਥੋੜਾ ਘਣਾ ਇਹਦੇ ਵਿੱਚ ਨਾ ਵਿਜ਼ਿਬਿਲਿਟੀ ਲਿਆਈਏ, ਫਲੋ ਲਿਆਈਏ, ਜਿਹੜਾ ਲੋਕਾਂ ਨੂੰ ਪਤਾ ਲੱਗੇ। ਤੇ ਲਾਸਟ ਅਸੀਂ ਸੀਗਾ ਵੀ ਜਿਹੜੀ ਗਵਰਨਮੈਂਟ ਰਿਪਰੈਜ਼ੈਂਟੇਸ਼ਨ ਦੇ ਵਿੱਚ
ਗੋਲ ਹੈਗਾ ਵੀ ਜਿਹੜੇ ਇੱਥੋਂ ਦੇ ਨਿਆਣੇ ਜੰਪ ਵਾਲਾ ਮੁੰਡੇ ਕੁੜੀਆਂ ਦੋਨੇ ਜੀ ਬਈ ਇਉਂ ਨਹੀਂ ਵੀ ਉਹ ਐਗਰੀਕਲਚਰ ਦੇ ਹੋਣ, ਕਿਸੇ ਵੀ ਮੇਜਰ ਦੇ ਵਿੱਚ ਆਉਂਦੇ ਆ, ਅਸੀਂ ਉਹਨੂੰ ਟੇਬਲ ਤੇ ਜਾ ਕੇ ਬਿਠਾਈਏ, ਜਿਹੜਾ ਉਹ ਬਿਹਾਫ ਪੰਜਾਬੀਆਂ ਦੇ ਉਹ ਨੈਗੋਸ਼ੀਏਟ ਕਰਨ ਵੀ ਸਾਨੂੰ ਇਹ ਚੀਜ਼ ਚਾਹੀਦੀ ਕਿ ਨਹੀਂ ਚਾਹੀਦੀ ਆ। ਉਹ ਹਰੇ ਪਨੀਰੀ ਤਿਆਰ ਹੋ ਰਹੀ ਆ, ਹਨਾ, 2 ਸਾਲ 5 ਸਾਲ ਲੱਗਣ, ਜੀ ਹਨਾ, ਗੋਲ ਹੈਗਾ ਗਾ। ਪਰ ਇਸ ਵਕਤ ਜਾਣ ਦੀ ਥੋੜੇ ਜਿਹੇ ਟਾਈਮ ਦੇ ਵਿੱਚ ਸਾਨੂੰ ਜਾਣ ਦੀ ਫੀਡਬੈਕ ਬਹੁਤ ਮਿਲੀ ਆ। ਠੀਕ ਹੈ। NRCS ਵੱਲੋਂ, UC ਡੇਵਿਸ ਐਕਸਟੈਂਸ਼ਨਸ ਦੇ ਵੱਲੋਂ, ਹੋਰ ਕੋਆਪਰੇਸ਼ਨਸ ਦੇ ਵੱਲੋਂ ਵੀ ਜਾਣ ਦੀ ਜਿਹੜਾ ਕੰਮ ਸੰਸਥਾ ਕਰ ਰਹੀ ਆ ਨਾ, ਉਹਦਾ ਬਹੁਤ ਜਾਣ ਦੀ ਸਪੋਰਟ ਮਿਲ ਰਹੀ ਆ। ਜੀ ਤੇ ਮੇਨ ਅਸੀਂ ਗੋਲ ਹੈਗਾ ਵੀ ਹਾਲ ਤੱਕ ਕਨਸੈਂਟਰੇਸ਼ਨ ਫ੍ਰੈਜ਼ਨੋ ਤੇ ਮੰਡੇਰਾ ਕਾਉਂਟੀ 'ਚ ਰਹੀ ਆ। ਓਕੇ। ਹੁਣ ਨੈਕਸਟ ਗੋਲ ਆ ਕਿ ਅਸੀਂ ਚੀਕੋ ਤੋਂ ਲੈ ਕੇ ਬੇਕਰਸਫੀਲਡ ਤੱਕ ਜਿੰਨੇ ਵੀ ਆਪਣੇ ਪੰਜਾਬੀ ਭਰਾ ਖੇਤੀ ਕਰਦੇ ਆ, ਉਹਨਾਂ ਨੂੰ ਪੱਗ ਦੀ ਪਲੇਟਫਾਰਮ ਤੇ ਲਿਆ ਕੇ ਵੀ ਸਾਰੇ, ਨਾਲੇ ਤਾਂ ਸਾਡੀ ਯੂਨਿਟੀ ਹੋਊਗੀ ਉਹਦੇ ਵਿੱਚ, ਨਾਲੇ ਅਸੀਂ ਇਦਾਂ ਦੇ ਪ੍ਰੋਗਰਾਮ ਲਿਆ ਕੇ ਸਾਰਿਆਂ ਨੂੰ ਦਈਏ ਜਿਹੜੇ ਕਿ ਫਾਰਮਰ ਦੀ ਸਰਵਾਈਵੇਬਿਲਿਟੀ ਸਰਵਾਈਵ ਕਰ ਜਾਣ। ਜੇ ਜਿਹੜੇ ਤਰ੍ਹਾਂ ਕੰਮ ਚੱਲ ਰਿਹਾ ਗਾ, ਜੇ ਹੁਣ ਜਿੱਦਾਂ ਖਰਚੇ ਆ, ਪਾਣੀ ਦੇ ਇਸ਼ੂ ਆਪਾਂ ਹੁਣ ਡਿਸਕਸ ਕਰਨੇ ਆ ਨੈਕਸਟ, ਜਿਹੜੇ ਫੈਮਿਲੀ ਫਾਰਮ ਆ ਇਹ ਮਸਾਂ ਹੀ 3 ਤੋਂ 5 ਸਾਲ ਕੱਢਣੇ ਨਹੀਂਗੇ, ਸਭ ਦੇ ਖੇਤ ਵਿਕਣਗੇ, ਕਾਰਪੋਰੇਸ਼ਨਸ ਨੂੰ ਜਾਣਗੇ, ਕਾਰਪੋਰੇਸ਼ਨ ਜਿਹੜੀਆਂ ਸਾਰੀਆਂ ਚੀਜ਼ਾਂ ਲੈਣਗੇ ਐਂਡ ਟੂ ਐਂਡ, ਉਹ ਬਾਹਰੋਂ ਨਹੀਂ ਖਰੀਦਦੇ, ਉਹਨਾਂ ਦਾ ਖਰਚ ਵੀ ਅੱਧਾ ਹੋ ਜਾਂਦਾ ਜੀ, ਹੈਨਾ। ਤੇ ਸੋ ਗੋਲ ਹੈਗਾ ਗਾ ਕਿ ਜਿਹੜੀ ਆਪਣੀ ਪੰਜਾਬੀਆਂ ਦੀ ਵੀ ਖੇਤ ਕਾਰਪੋਰੇਸ਼ਨ ਦੇਣ ਦੇ ਨਾਲੋਂ ਕਿਉਂ ਨਾ ਅਸੀਂ ਇੱਕ ਸੰਸਥਾ ਬਣਾ ਕੇ ਸਾਰੀ ਪ੍ਰੋਫਿਟੇਬਲ ਕਰੀਏ ਜੀ। ਸੋ ਮੁਸ਼ਕਲਾਂ ਬਹੁਤ ਨੇ, ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਐਮਾਜ਼ਨ ਨੇ ਬਾਕੀ ਜਿਹੜੇ ਬਿਜ਼ਨਸ ਆ ਉਹ ਖਾ ਗਈ, ਛੋਟੇ ਮੌਮ ਐਂਡ ਪੌਪ ਸ਼ਾਪਸ ਜਿਹੜੀਆਂ ਉਹ ਗਵਾਚ ਗਈਆਂ। ਸੋ ਜਿਹੜਾ ਮਸਲਾ ਆਪਾਂ ਦੇਖਿਆ ਵੀ ਸਾਲ 1.5 ਸਾਲ ਤੋਂ ਜਿਹੜੇ ਉੱਥੇ ਆਪਣੇ ਕਿਸਾਨ ਉੱਥੇ ਬੈਠੇ ਸੀ, ਉਹ ਮੁਸ਼ਕਲ ਇੱਥੇ ਵੀ ਤਕਰੀਬਨ ਸਾਹਮਣੇ ਹੀ ਆ। ਨਹੀਂ, ਇੱਥੇ ਹੈਗੀ ਆ, ਇੱਥੇ ਲੋਕੀ ਇਗਨੋਰ ਕਰ ਰਹੇ ਆ ਸਾਡੇ ਫਾਰਮਰ, ਇੱਥੇ ਤਾਂ ਆਲਰੇਡੀ ਸਿਰ 'ਚ ਪਈ ਹੋਈ ਆ। ਹਾਂ, ਤੇ ਉੱਥੇ ਜਾਣ ਦੀ ਹਲੇ ਆ ਰਹੀ ਸੀ, ਇੱਥੇ ਤਾਂ ਆ ਚੁੱਕੀ ਆ, ਹੈਨਾ। ਹੁਣ ਦੇਖੋ, ਸਭ ਤੋਂ ਵੱਡਾ ਫਾਰਮਰ ਅਮਰੀਕਾ ਦੇ ਵਿੱਚ ਹੈਗਾ ਬਿਲ ਗੇਟ। ਜਸਟ ਇਮੈਜਿਨ ਵੀ ਜਿਹੜੇ, ਤੇ ਬਾਕੀ ਫਿਰ ਇੱਥੇ ਜਿਹੜੇ ਕੱਲਾ ਬਿਲ ਗੇਟ ਦੀ ਗੱਲ ਨਹੀਂ ਗੀ, ਜਿਹੜੇ ਚਾਈਨੀਜ਼ ਇਨਵੈਸਟਮੈਂਟਸ ਆ ਰਹੀਆਂ, ਦੂਸਰੇ ਦੇਸ਼ਾਂ ਚੋਂ ਇਨਵੈਸਟਮੈਂਟਸ ਆ ਰਹੀਆਂ ਨਾ, ਇੱਥੇ ਫੰਡਸ ਆ ਰਹੇ ਆ, ਉਹ ਇੱਥੇ ਖੇਤ ਖਰੀਦ ਰਹੇ ਆ। ਜਿੰਨੇ ਖੇਤ ਭਾਵਾਂ ਤੁਸੀਂ 4 ਲੱਖ ਕਿਹਾ ਸੀ, ਉਹ ਪ੍ਰੋਡਕਟ ਕਰਦੇ ਆ ਵੀ ਯਾਰ ਕਿ ਪਾਣੀ ਨਾ ਮਿਲਣ ਕਾਰਨ 10 ਲੱਖ ਖੇਤ ਨਾ ਬੀਜ ਨਹੀਂ ਹੋਣੇ, ਪੱਟ ਹੋ ਜਾਣੇ ਆ, ਤੇ ਉਹ ਖਰੀਦਣੇ ਹੈਗੇ ਇਹਨਾਂ ਕਾਰਪੋਰੇਸ਼ਨਸ, ਉਹਨਾਂ ਦਾ ਮਸਕ ਡਿਫਰੈਂਟ ਆ। ਫੈਮਿਲੀ ਫਾਰਮਸ ਅਮਰੀਕਾ ਦੀ ਬੈਕਬੋਨ ਮੰਨੀ ਜਾਂਦੀ ਆ ਵੀ ਉਹਦੇ ਸਿਰ ਦੇ ਉੱਤੇ ਚੱਲਦਾ ਆ। ਦੇਖੋ, ਇਹਦੇ ਵਿੱਚ ਤਾਂ ਜਸਵੀਰ ਜੀ ਆਪਾਂ ਮੁਨਕਰ ਨਹੀਂ ਹੋ ਸਕਦੇ, ਉੱਤੋਂ ਇਸ਼ੂ ਤੋਂ ਪਰੇ ਨਹੀਂ ਹੋ ਸਕਦੇ ਵੀ ਜਦੋਂ ਨਿਆਣਾ ਪੜ੍ਹ ਜਾਂਦਾ ਆ, ਉਹ ਖੇਤ ਦੇ ਵਿੱਚ ਰਹਿਣਾ ਵੀ ਨਹੀਂ ਚਾਹੁੰਦਾ। ਇਹ ਵੀ ਇੱਕ ਬੜੀ ਵੱਡੀ ਮੁਸ਼ਕਲ ਆ ਵੀ ਫੈਮਿਲੀ ਫਾਰਮ ਵਾਲਿਆਂ ਦੇ ਲਈ, ਵੀ ਉਹ ਉੱਥੇ ਟਿਕਦਾ ਨਹੀਂ, ਉਹ ਕਿਸੇ ਹੋਰ ਪਾਸੇ ਨੂੰ ਜਿਹੜਾ ਉਹ ਜਾਂਦਾ ਆ। ਇਹ ਵੀ ਚੁਣੌਤੀਆਂ ਨਾਲ ਦੇ ਨਾਲ। ਨਹੀਂ, ਐਕਚੁਅਲੀ ਚੁਣੌਤੀਆਂ ਜ਼ਰੂਰ ਹੈਗੀਆਂ। ਕਿਉਂ? ਜਦੋਂ ਜੇ ਅਸੀਂ ਘਰ ਦੀਆਂ ਕੁੰਜੀਆਂ ਕਿਸੇ ਹੋਰ ਨੂੰ ਦੇ ਦਿਆਂਗੇ ਬੰਦੇ ਨੂੰ, ਉਹ ਤੁਹਾਡਾ ਘਰ ਨਹੀਂ ਰਹਿਣਾ, ਘਰ ਟੁੱਟ ਜਾਊਗਾ, ਹੈਨਾ। ਹੁਣ ਜਿੱਦਾਂ ਜਾਣ ਦੀ, ਜਦੋਂ ਅਸੀਂ ਖੇਤੀ ਦਾ ਕਿੱਤਾ ਦੂਸਰਿਆਂ ਨੂੰ ਹੀ ਦੇ ਦਿੱਤਾ, ਹੈਨਾ, ਤੇ ਉਹਦੇ ਵਿੱਚ ਪੈਸੇ ਹੈ ਨਹੀਂ। ਜਿਹੜਾ ਇੱਥੋਂ ਦੇ ਨਿਆਣੇ ਪੜ੍ਹਦੇ ਆ, ਉਹ ਲਿਖਦੇ ਆ, ਉਹ ਦੇਖਦੇ ਆ ਵੀ ਮੈਂ ਖੇਤੀ ਕਿਉਂ ਕਰਾਂ, ਇਹਦੀ ਤਾਂ ਮੈਂ ਤਾਂ ਰੋਟੀ ਨਹੀਂ ਖਾ ਸਕਦਾ, ਹੈਨਾ। ਜਿਉਂ ਫੈਮਿਲੀ ਫਾਰਮਸ ਟੁੱਟਣਗੇ, ਤਿਉਂ ਫੈਮਲੀਆਂ ਵੀ ਟੁੱਟਣਗੀਆਂ। ਜਦੋਂ ਨਿਆਣਾ ਇੱਕ ਵਾਰੀ ਮੂਵ ਹੋ ਜਾਂਦਾ, ਉਹ ਟੁੱਟ ਜਾਂਦਾ, ਲਿੰਕ ਮੁੜ ਕੇ ਨਹੀਂ ਆਉਂਦਾ। ਇੱਥੇ ਸਿਰਫ ਇੰਪੈਕਟ ਇਹੀ ਨਹੀਂਗਾ ਕਿ ਜਿਹੜੇ ਖੇਤੀ ਕਰਦੇ ਆ ਉਹ ਟੁੱਟ ਜੂਗਾ, ਇੱਥੇ ਜਾਣੇ ਦੀ ਫੈਮਿਲੀ ਵੀ ਟੋਟਲੀ ਸੋਸ਼ਲ ਵੈਬ ਪੂਰਾ ਟੁੱਟ ਰਿਹਾ ਹੈਗਾ। ਸੋ ਅਗਲੀ ਜਿਹੜੀ ਹੁਣ ਆਪਾਂ ਪਾਣੀ ਦੇ ਮੁੱਦੇ ਦੇ ਉੱਤੇ ਜਿਹੜੀ ਗੱਲ ਕਰੀਏ, ਜਦੋਂ ਅਸੀਂ ਬੇ ਏਰੀਏ ਤੋਂ ਇੱਧਰ ਫ੍ਰੈਜ਼ਨੋ ਦੇ ਵਿੱਚ ਆਉਂਦੇ ਸੀ ਕਿਸੇ ਵੀ ਪ੍ਰੋਗਰਾਮ ਤੇ ਜਾਂ ਕਿਸੇ ਨੂੰ ਕਦੇ ਮਿਲਣ, 152 ਤੋਂ ਲੰਘਦੇ ਸੀ ਤਾਂ ਉੱਥੇ ਇਹੀ ਲਿਖੇ ਹੁੰਦੇ ਸੀਗੇ ਵੀ ਭਾਈ ਪਾਣੀ ਸਾਡਾ ਡੰਪ ਨਾ ਕਰੋ, ਪਾਣੀ ਨੂੰ ਬਚਾ ਲਓ। ਪਾਣੀ ਕਾਤੇ ਜਿਹੜਾ ਉਹ ਸੁੱਟੀ ਜਾਂਦੇ ਆ ਵੀ 90% ਪਾਣੀ ਜਿਹੜਾ ਉਹ ਖਰਾਬ ਹੁੰਦਾ। ਬੀਤੇ ਦਿਨਾਂ 'ਚ ਕੇਵਲ ਬਾਸੀ ਜੀ 2 ਵੱਡੀਆਂ ਮੀਟਿੰਗਸ ਪੱਗ ਦੇ ਦੁਆਰਾ ਤੇ ਹੋਰ ਫਾਰਮਰਸ ਨੇ ਜਿਹੜੀਆਂ ਕੀਤੀਆਂ। ਕੱਲ ਤੁਸੀਂ ਕੈਪੀਟਲ ਦੇ ਵਿੱਚ ਸੈਕਰਾਮੈਂਟੋ 'ਚ ਜਿਹੜਾ ਉਹ ਜਾ ਕੇ ਆਏ ਆ। ਇੱਕ ਤਾਂ ਇਹ ਦੱਸੋ ਵੀ ਕਿਹੜੇ ਇਸ਼ੂਜ਼ ਨੂੰ ਲੈ ਕੇ ਇੰਨੀ ਤੇਜ਼ੀ ਦੇ ਨਾਲ ਜਿਹੜੀਆਂ ਹੁਣ ਇੱਕ ਗੱਲਬਾਤ ਡਾਇਲੋਗ ਜਿਹੜਾ ਸ਼ੁਰੂ ਹੋਇਆ? ਰਾਜਕਰ ਜੀ, ਇਹਦੇ ਵਿੱਚ
ਛੇਤੀ ਹੋਣ ਦਾ 2-3 ਗੱਲਾਂ ਹੋਈਆਂ। ਇੱਕ ਤਾਂ ਡਰਾਊਟ ਈਅਰ ਜਦੋਂ ਹੁੰਦਾ ਤੇ ਵੀ ਉਹ ਲਿਮਿਟਡ ਅਮਾਉਂਟ ਹੁੰਦਾ ਤੇ ਉਹਦੇ ਤੇ ਹਰ ਕੋਈ ਚਾਹੁੰਦਾ ਕਿ ਮੇਰਾ ਵੇ ਆਫ ਚੇਂਜ ਨਾ ਕਰਨਾ ਪਵੇ, ਤਾਂ ਮੇਰਾ ਅਧਿਕਾਰ ਉਹਦੇ ਤੇ ਪਹਿਲਾਂ ਹੋਵੇ ਤਾਂ ਬਾਕੀ ਦੇ ਤਾਂ ਭਾਵੇਂ ਕੁਛ ਨਾ ਹੋਵੇ। ਠੀਕ ਹੈ। ਇੱਕ ਤਾਂ ਹੈਗਾ ਕਿ ਇਹ ਪੂਅਰ ਮੈਨੇਜਮੈਂਟ ਹੋ ਰਹੀ ਆ ਪਾਣੀ ਦੀ, ਉਹਦੇ ਦਾ ਇੱਕ ਮੇਨ ਮੁੱਦਾ ਇਹ ਸੀਗਾ। ਦੂਸਰਾ ਸੀ ਸਾਡੇ 2014 ਵਿੱਚ ਆਪਣੇ ਇੱਥੇ ਕੈਲੀਫੋਰਨੀਆ ਵਿੱਚ ਸਿਗਮਾ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਜਿਹੜਾ ਪਾਸ ਹੋਇਆ ਸੀ, ਉਹਦੀਆਂ ਕੰਡੀਸ਼ਨਾਂ ਸੀਗੀਆਂ ਕੁਛ। ਠੀਕ ਹੈ। ਵੀ 2022 ਤੱਕ ਉਹ ਲਾਗੂ ਨਹੀਂ ਹੋਣਾ ਤੇ 2022 ਚ ਲਾਗੂ ਹੋਣਾ, ਪਰ ਉਹਦੇ ਤੋਂ ਪਹਿਲਾਂ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕਰਨਾ ਸੀ। ਉਹਦੇ ਵਿੱਚ ਫ੍ਰੈਜ਼ਨੋ ਵਾਲਾ ਪਾਈਨ ਫਲੈਟ ਡੈਮ ਵੀ ਬਣਨਾ ਸੀ। ਠੀਕ ਹੈ। ਡੈਲਟਾ ਦੇ ਵਿੱਚ ਚੈਨਲ ਬਣਨੇ ਸੀਗੇ, ਜਿਹੜਾ ਸਮੈਲਟ ਦਾ ਚੱਕਰ ਚੱਲਦਾ ਹੁੰਦਾ, ਉਹਦੇ ਤੇ ਆਪਾਂ ਲੇਟਰ ਗੱਲ ਕਰਾਂਗੇ। ਵੀ ਉਹ ਪਾਈਪਲਾਈਨ ਰਾਹੀਂ ਪਾਣੀ ਜਿਹੜਾ ਆ ਸਪਲਾਈ ਕੀਤਾ ਜਾਵੇ ਵੈਲੀ ਨੂੰ। ਤੇ ਇੱਕ ਸੀ ਕਿ ਜਿਹੜਾ ਆਪਣਾ ਵੇਸਟ ਵਾਟਰ ਹੈਗਾ, ਰੀਕਲੇਮ ਵਾਟਰ, ਜਿਹੜਾ ਇਹਨੂੰ ਪ੍ਰੋਪਰ ਚੈਨਲ ਰਾਹੀਂ ਪ੍ਰੋਪਰ ਫਾਰਮਿੰਗ ਲਈ ਯੂਜ਼ ਕੀਤਾ ਜਾਵੇ, ਇਹਦੀ ਬਜਾਏ ਕਿ ਇਹਨੂੰ ਹਵਾ ਵਿੱਚ ਰੱਖ ਕੇ ਤੇ ਵੈਪੋਰੇਟ ਕੀਤਾ ਜਾਵੇ, ਖੁੱਲੇ ਅਸਮਾਨ ਵਿੱਚ ਰੱਖ ਕੇ। ਇਹ ਤੇ ਨਾਲ ਸੀ ਕਿ ਜਿਹੜੇ ਸਾਡੇ ਲੋਕਲ ਜਿਹੜੀਆਂ ਡਿਚਸ ਐਂਡ ਕਨਾਲਸ ਹੈਗੀਆਂ, ਉਹਨਾਂ ਦੀ ਜਿਹੜੀ ਰਿਪੇਅਰ ਆ ਉਹ ਪ੍ਰੋਪਰ ਕੀਤੀ ਜਾਵੇ। ਹੁਣ ਵੱਡੀਆਂ ਜਿਹੜੀਆਂ ਕਨਾਲਸ ਹੈਗੀਆਂ ਉਹ 40% ਚੱਲ ਰਹੀਆਂ ਆਪਣੀ ਕਪੈਸਿਟੀ ਦੇ ਹਿਸਾਬ ਨਾਲ, ਕਿਉਂਕਿ ਉਹਨਾਂ ਦੀ ਰਿਪੇਅਰ ਨਹੀਂ ਕੀਤੀ ਪਿਛਲੇ 40-50 ਸਾਲ ਤੋਂ, ਤੇ ਉਹ ਪਾਣੀ ਜਿਹੜਾ ਉਹ ਝੱਲ ਨਹੀਂ ਸਕਦੀਆਂ ਪੂਰਾ ਪਾਣੀ। ਜਦੋਂ ਮੀਂਹਾਂ ਦਾ ਪਾਣੀ ਹੁੰਦਾ ਉਹ ਵੀ ਰੀਚਾਰਜ ਵਿੱਚ ਪਾਉਣਾ ਸੀ, ਉਹ ਵੀ ਨਹੀਂ ਪਾ ਰਹੇ। ਜਿਹੜਾ ਮੀਂਹਾਂ ਦਾ ਪਾਣੀ ਆ ਉਹ ਓਸ਼ਨ ਵਿੱਚ ਇਸ ਕਰਕੇ ਚੱਲ ਜਾਂਦਾ ਕਿ ਨਹਿਰਾਂ ਜਿਹੜੀਆਂ ਉਹ ਪਾਣੀ ਨੂੰ ਹੈਂਡਲ ਨਹੀਂ ਕਰ ਸਕਦੀਆਂ। ਨਹਿਰਾਂ ਨੇ ਉਹ ਪਾਣੀ ਲਿਜਾ ਕੇ ਚੈਨਲਾਂ ਥਰੂ ਅੰਡਰਗਰਾਊਂਡ ਉਹਨੂੰ ਚਾਰਜ ਕਰਨਾ ਸੀਗਾ। ਠੀਕ ਹੈ। ਉਹ ਕੁਛ ਨਹੀਂ ਹੋਇਆ। ਹੁਣ ਜੁਲਾਈ 31 ਨੂੰ ਸਿਗਮਾ ਦੀ ਲਾਗੂ ਹੋ ਜਾਣਾ। ਹਾਂਜੀ, ਤੇ ਇਹਦੇ ਲਈ ਰੌਲਾ ਪਾ ਰਹੇ ਆ ਵੀ ਭਾਈ ਸਿਗਮਾ ਤਾਂ ਲਾਗੂ ਕਰਨ ਨੂੰ ਕਹਿੰਦੇ, ਪਰ ਜਿਹੜੀਆਂ ਤੁਹਾਡੀਆਂ ਓਬਲੀਗੇਸ਼ਨ ਸੀਗੀਆਂ ਤੁਸੀਂ ਉਹ ਤਾਂ ਪੂਰੀਆਂ ਕੀਤੀਆਂ ਨਹੀਂ, ਇਹਨੂੰ ਡਿਲੇ ਕਰੋ। ਅਸੀਂ ਕਹਿੰਦੇ ਕਿ ਸਿਗਮਾ ਜਿਹੜਾ ਕਾਨੂੰਨ ਵਧੀਆ ਆ, ਕਿ ਜੇ ਆਪਾਂ ਕਹੀਏ ਵੀ ਕਾਨੂੰਨ ਵਿੱਚ ਨੁਕਸ ਆ, ਕਾਨੂੰਨ 'ਚ ਨਹੀਂ ਨੁਕਸ ਹੈਗਾ, ਪਰ ਉਹਨੂੰ ਮਿਸ ਗਾਈਡ ਕਰਕੇ ਇਨਫੋਰਸ ਕਰਕੇ ਤੁਸੀਂ ਮਤਲਬ ਫਾਰਮਿੰਗ ਕਮਿਊਨਿਟੀ ਨੂੰ ਹਰਟ ਕਰਨਾ, ਇਹ ਗਲਤ ਗੱਲ ਆ। ਇੱਕ ਤਾਂ ਇਹ ਗੱਲ ਹੋ ਗਈ। ਦੂਸਰਾ ਸੀਗਾ ਕਿ ਹੁਣ ਕੈਲੀਫੋਰਨੀਆ ਸਟੇਟ ਕੋਲ ਬਹੁਤ ਸਾਰੀ ਸਰਪਲਸ ਮਨੀ ਪਈ ਆ ਜੀ। ਉਹ ਸਰਪਲਸ ਮਨੀ ਨੂੰ ਹਜੇ ਤੱਕ ਇਹ ਹੀ ਸੋਚੀ ਜਾਂਦੇ ਆ ਵੀ ਆਪਾਂ $1000 ਉਹਨੂੰ ਦੇ ਦੇਣਾ, 1000 ਵੋਟਾਂ ਵਾਲਿਆਂ ਨੂੰ ਦੇਣ ਨੂੰ ਕਹਿ ਰਹੇ ਆ। ਤੇ ਉਹ ਕੁਝ ਪੈਸੇ ਇਹਨਾਂ ਨੇ ਦਿੱਤੇ ਸੀਗੇ ਨਹਿਰਾਂ ਦੀ ਰਿਪੇਅਰ ਵਾਸਤੇ। ਠੀਕ ਹੈ। ਤੇ ਆਪਣੇ ਲੋਕਲ ਜਿਹੜੀ ਸੈਨੇਟਰ ਹੈਗੀ, ਸਟੇਟ ਸੈਨੇਟਰ ਮਲਿਸਾ ਹਰਟਾਡੋ ਜੀ, ਉਹਨੇ ਇੱਕ ਬਿੱਲ ਲਿਖਿਆ ਸੀਗਾ। ਉਹ ਬਿੱਲ ਹੈਗਾ SP 559। ਠੀਕ ਹੈ। ਉਹ ਕੱਲ ਗਵਰਨਰ ਨੂੰ ਉਹ ਪੇਸ਼ ਕਰਨਾ ਸੀਗਾ। ਤੇ ਉਹਦੇ ਵਿੱਚ ਉਹ ਇਹ ਕਹਿ ਰਹੀ ਆ ਕਿ ਸਰਪਲਸ ਮਨੀ ਨੂੰ ਤੁਸੀਂ ਇਨਫਰਾਸਟ੍ਰਕਚਰ ਰਿਪੇਅਰ ਲਈ ਮਨੀ ਰਿਲੀਜ਼ ਕਰੋ ਤੇ ਇੱਧਰ ਯੂਜ਼ ਕਰੋ। ਤਾਂ ਗਏ ਸੀ ਅਸੀਂ ਸੈਕਰਾਮੈਂਟੋ ਜੀ। ਜੀ। ਸੋ ਜਦ ਉੱਥੇ ਗਏ ਆ, ਜਿਹੜੇ ਸਟੇਟ ਸੈਨੇਟਰ ਹਰਟਾਡੋ ਤੁਹਾਡੇ ਨਾਲ ਸੀ, ਤੁਸੀਂ ਉੱਥੇ ਉਹਨਾਂ ਨੂੰ ਮਿਲੇ ਆ, ਬਾਕੀਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ? ਕਿੰਨੇ ਗੱਲ ਸੁਣੀ? ਆਪਣੇ ਜਿਹੜੇ ਹੈਗੇ ਜੀ ਅਸੈਂਬਲੀਮੈਨ ਜਿਮ ਪੈਟਰਸਨ, ਠੀਕ ਹੈ, ਉਹ ਵੀ ਉੱਥੇ ਸੀਗੇ। ਤੇ ਉਹਨਾਂ ਨੇ ਵੀ ਸਾਨੂੰ ਬੜਾ ਵੈਲਕਮ ਕੀਤਾ ਤੇ ਬੜੇ ਖੁਸ਼ ਸੀਗੇ। ਆਪ ਦੇ ਕੇ ਗਏ ਸਾਨੂੰ ਸੈੱਲ ਫੋਨ ਨੰਬਰ ਆਪਣੇ, ਕਿ ਮੇਰੇ ਨਾਲ ਇਨ ਟੱਚ ਰਹੋ, ਮੈਂ ਤੁਹਾਡੇ ਨਾਲ ਰਹੂੰਗਾ। ਤੇ ਬਾਕੀ ਸੀਗੀਆਂ ਲੋਕਲ ਆਰਗੇਨਾਈਜੇਸ਼ਨ ਸੀਗੀਆਂ। ਫਾਰਮ ਬਿਊਰੋ ਦਾ ਪ੍ਰੈਜ਼ੀਡੈਂਟ ਸੀ ਜੇਮੀ, ਉਹ ਵੀ ਉੱਥੇ ਗਿਆ ਸੀ। ਤੇ ਜਿਹੜੀਆਂ ਬਾਕੀ ਆਰਗੇਨਾਈਜੇਸ਼ਨਾਂ ਸੀਗੀਆਂ ਉਹਨਾਂ ਦੇ ਰੈਪਰੈਜ਼ੈਂਟੇਟਿਵ ਗਏ ਸੀਗੇ। ਠੀਕ ਹੈ। ਇੱਕ ਦੋ ਬੰਦੇ। ਠੀਕ ਹੈ। ਪੱਗ ਦੇ 20-25 ਬੰਦੇ ਗਏ ਸੀ। ਪੱਗ ਛਾਈ ਪਈ ਸੀਗੀ ਜੀ ਉੱਥੇ ਗੱਲ ਸੈਕਰਾਮੈਂਟੋ ਵਿੱਚ। ਠੀਕ ਹੈ। ਤੇ ਮੈਂ ਸਾਰੇ ਜਿਹੜੇ ਗਏ ਦੋਸਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ। ਤੇ ਨਾਲ ਬੜਾ ਪ੍ਰਾਊਡ ਵੀ ਫੀਲ ਕੀਤਾ ਕਿ ਪਹਿਲੀ ਵਾਰ ਪੱਗ ਨੇ 2 ਸਾਲਾਂ ਦੇ 2.5 ਸਾਲਾਂ ਵਿੱਚ ਸੈਕਰਾਮੈਂਟੋ ਜਾ ਕੇ ਉੱਥੋਂ ਦੇ ਨਿਊਜ਼ ਮੀਡੀਆ ਵਿੱਚ ਦੱਸਿਆ ਕਿ ਪੰਜਾਬੀ ਜਿਹੜੇ ਫਾਰਮਰਸ ਆ ਉਹ ਇਕਜੁੱਟ ਹੋ ਰਹੇ ਆ। ਜੀ। ਸੋ ਆਪਾਂ ਬਾਕੀਆਂ ਨਾਲੋਂ ਤਾਂ ਦੇਖਦੇ ਸੀਗੇ ਵੀ ਇਕੱਠੇ ਹੋ ਕੇ ਗੱਲ ਕਰ ਰਹੇ ਆ। ਸੋ ਤੁਸੀਂ ਜਿਹੜੀਆਂ ਬਾਕੀ ਸੰਸਥਾਵਾਂ ਦੇ ਨਾਲ ਮੁਲਾਕਾਤ ਕੀਤੀ, ਕੀ ਇਲਾਕੇ ਵਾਈਜ਼ ਸਾਰਿਆਂ ਦੀਆਂ ਸਮੱਸਿਆਵਾਂ ਸੇਮ ਆ ਕਿ ਵੱਖੋ ਵੱਖਰੀਆਂ ਆ, ਜਾਂ ਮੇਨ ਜਿਹੜਾ ਆ ਇਸ ਸਮੱਸਿਆ ਦਾ ਕਾਰਨ ਹੈ ਪਾਣੀ ਦਾ ਇਸੇ ਤਰੀਕੇ ਦੇ ਨਾਲ ਹੀ ਆ ਵੀ ਇਕੱਲਾ ਡਰਾਊਟ ਆ, ਨਹਿਰਾਂ ਦੀ ਜਿਹੜੀ ਰਿਪੇਅਰ ਨਾ ਹੋਈ ਆ, ਇਹ ਆ ਕਿ ਹਰ ਇੱਕ ਇਲਾਕੇ ਦੇ ਕਿਸਾਨ ਦੀ ਵੱਖੋ ਵੱਖਰੀ ਸਮੱਸਿਆ ਹੈ?
ਸਮੱਸਿਆਵਾਂ ਤਕਰੀਬਨ ਸਾਰਿਆਂ ਦੀਆਂ ਸੇਮ ਹੈਗੀਆਂ। ਉਹਦੇ ਵਿੱਚ ਫਰਕ ਥੋੜ੍ਹਾ ਜਿਹਾ ਇਹ ਪੈ ਜਾਂਦਾ ਆ ਕਿ ਉਹ ਕਿਸ ਕੈਟਾਗਰੀ ਵਿੱਚ ਹੈਗੇ ਆ। ਜਿਸ ਤਰ੍ਹਾਂ ਹੁਣ ਡੇਅਰੀ ਫਾਰਮਰ ਆ ਜਿਹੜਾ, ਉਹਨੂੰ ਥੋੜ੍ਹੀਆਂ ਜਿਹੀਆਂ ਡਿਫਰੈਂਟ ਪ੍ਰੋਬਲਮ ਆਉਂਦੀਆਂ ਡੇਅਰੀ ਫਾਰਮਰ ਨੂੰ। ਕਾਟਨ ਵਾਲੇ ਦੀਆਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੋਣਗੀਆਂ, ਪਰ ਪਾਣੀ ਦੀ ਪ੍ਰੋਬਲਮ ਸਾਰਿਆਂ ਦੀ ਆ। ਉਹ ਹਰ ਇੱਕ ਤੇ ਹੀ ਲਾਗੂ ਹੁੰਦੀ ਆ ਕਿ ਮੈਂ ਪਾਣੀ ਤੋਂ ਬਿਨਾਂ ਨਹੀਂ ਕਰ ਸਕਦਾ। ਤੇ ਇੱਕ ਇਹ ਗੱਲ, ਤੇ ਦੂਸਰੀ ਗੱਲ ਜਿਹੜੀ ਨਾ ਆਪਣੀ ਪ੍ਰੋਬਲਮ ਹੈਗੀ ਆ ਵੈਲੀ ਦੀ। ਇਹ ਬਹੁਤ ਸਾਲਾਂ ਤੋਂ ਮੈਂ ਬਹੁਤ ਸਾਰੇ ਆਪਣੇ ਕਾਂਗਰਸਮੈਨਾਂ ਦੀਆਂ ਵੀ ਇੰਟਰਵਿਊ ਕਰ ਹਟਿਆ, ਦੋਨਾਂ ਦੀ ਪਾਰਟੀਆਂ ਦੀਆਂ, ਰਿਪਬਲਿਕਨਸ ਵੀ ਡੈਮੋਕ੍ਰੈਟਿਕਸ ਵੀ। ਪ੍ਰੋਬਲਮ ਵੈਲੀ ਦੀ ਇਹ ਨਹੀਂ ਕਿ ਵੈਲੀ ਦੇ ਲੋਕਾਂ ਦੇ ਕੋਲ ਮਤਲਬ ਇਸ਼ੂ ਹੈ ਨਹੀਂ ਗੇ, ਇਸ਼ੂ ਹੈਗੇ ਆ, ਪਰ ਜਦੋਂ ਆਪਣੇ ਰਿਪਰੈਜ਼ੈਂਟੇਟਿਵ ਉਹਨੂੰ ਪੇਸ਼ ਕਰਦੇ ਆ, ਇਹ ਬਹੁਤ ਥੋੜੇ ਹੁੰਦੇ ਆ। ਇਹਨਾਂ ਦੀ ਕੋਈ ਆਵਾਜ਼ ਨੂੰ ਸੁਣ ਨਹੀਂ ਰਿਹਾ ਹੁੰਦਾ, ਨਾ ਤਾਂ ਡੀਸੀ ਵਿੱਚ ਕੋਈ ਸੁਣਦਾ ਤੇ ਨਾ ਸੈਕਰਾਮੈਂਟੋ ਸੁਣਦਾ। ਤੇ ਕੱਲ ਦੀ ਮੀਟਿੰਗ ਵਿੱਚ ਸੈਨੇਟਰ ਹਟਾਰੋ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਤੁਹਾਡੀ ਹੈਲਪ ਦੀ ਲੋੜ, ਇੱਥੇ ਅੱਜ ਤੁਸੀਂ ਆਏ ਆ ਤਾਂ ਬਹੁਤ ਵਧੀਆ ਹੋਇਆ, ਪਰ ਜਿਹੜਾ ਆਪਣਾ ਗੋਲ ਹੋਣਾ ਚਾਹੀਦਾ ਕਿ ਆਪਾਂ ਕੋalition ਤਿਆਰ ਕਰੀਏ, ਜਿਹੜੇ ਮੈਂਬਰ ਹੋਰ ਜਿਹੜੇ ਆਪਣੇ ਸੈਨੇਟਰਸ ਹੈਗੇ ਜਾਂ ਅਸੈਂਬਲੀਮੈਨ ਹੈਗੇ ਆ, ਉਹਨਾਂ ਨੂੰ ਐਜੂਕੇਟ ਕਰੀਏ ਕਿ ਜਿਹੜੀਆਂ ਪ੍ਰੋਬਲਮਾਂ ਵੈਲੀ ਦੇ ਵਿੱਚ ਆ ਰਹੀਆਂ ਆ, ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ, ਨਾ ਨਾਰਥ ਵਾਲਿਆਂ ਨੂੰ ਨਹੀਂ ਪਤਾ ਹੈਗਾ, ਸਾਊਥ ਵਾਲਿਆਂ ਨੂੰ ਵੀ ਨਹੀਂ ਪਤਾ। ਉਹਨਾਂ ਦੇ ਵਿੱਚ ਇੱਕ ਪ੍ਰੋਪੇਗੈਂਡਾ ਕਰਕੇ ਇਹੀ ਕਹਿ ਦਿੱਤਾ ਜਾਂਦਾ ਕਿ 80% ਪਾਣੀ ਤਾਂ ਜੀ ਸੈਂਟਰ ਵੈਲੀ ਵਾਲੇ ਫਾਰਮਰ ਲੈ ਜਾਂਦੇ ਆ, ਤੇ ਫਿਰ ਖਾਣਾ ਕੀ ਹੈ ਜੇ ਨਹੀਂ ਨਾ ਵੀ ਦਿੱਤਾ। ਪਰ ਉਹ ਵੀ ਮਿਸਲੀਡ ਹੈਗਾ। ਉਹ ਮਿਸਲੀਡ ਇਸ ਤਰ੍ਹਾਂ ਆ ਕਿ 80% ਜਿਹੜਾ ਆ ਉਹ 50% ਦਾ ਆ, ਅਸਲ ਵਿੱਚ ਉਹ 40% ਆ। ਸੋ ਕੈਲੀਫੋਰਨੀਆ ਦਾ 50% ਪਾਣੀ ਦੇ ਵਿੱਚੋਂ 80% ਜਿਹੜਾ ਉਹ ਇਰੀਗੇਸ਼ਨ ਦੇ ਲਈ ਫਾਰਮਰਸ ਕੋ ਆਉਂਦਾ। ਹਾਂਜੀ, ਤੇ ਜਿਹੜਾ ਉਹ 50% ਡੈਲਟਾ 'ਚ ਸਿੱਧਾ ਡੰਪ ਕਰਦੇ ਆ, ਉਹਦਾ ਕੋਈ ਨਹੀਂ ਐਕਸਪਲੇਨ ਕਰਦਾ। ਹੁਣ ਜੇ ਤੁਸੀਂ ਵੇਰੀਏ ਤੋਂ ਆਏ ਆ, ਤੁਹਾਨੂੰ ਇਸ ਗੱਲ ਦਾ ਕਿਸੇ ਨੇ ਦੱਸਿਆ ਹੀ ਨਹੀਂ ਹੋਣਾ ਕਿ 50% ਤਾਂ ਅਸੀਂ ਪਹਿਲਾਂ ਹੀ ਡੰਪ ਕਰ ਦਿੰਦੇ ਆ, ਤਾਂ ਅਸੀਂ 80 ਦਾ ਰੌਲਾ ਪਾਈ ਜਾਂਦੇ ਆ। ਤੇ ਉਹ ਕੱਲ ਗੱਲ ਇਹ ਹੋਈ ਸੀ ਕਿ ਆਪਾਂ ਨੂੰ ਇਹ ਜਿਹੜਾ ਮੀਟਿੰਗਾਂ ਜਾਂ ਉੱਥੋਂ ਦੇ ਜਿਹੜੇ ਸੈਨੇਟਰ ਆ ਜਾਂ ਅਸੈਂਬਲੀਮੈਨ ਹੈਗੇ ਆ ਜਾਂ ਵੂਮਨ ਹੈਗੀਆਂ, ਉਹਨਾਂ ਦੇ ਨਾਲ ਜਾ ਕੇ ਉਹਨਾਂ ਤੋਂ ਆਪਣੇ ਨਾਲ ਉਹਨਾਂ ਨੂੰ ਜੋੜਨ ਲਈ ਉਹਨਾਂ ਨੂੰ ਇਸ ਗੱਲ ਤੇ ਫੋਰਸ ਕਰਨਾ ਚਾਹੀਦਾ ਕਿ ਉਹ ਲੋਕਾਂ ਜਾਂ ਫਿਰ ਲੋਕਾਂ ਦੇ ਸਾਹਮਣੇ ਕਿ ਤੁਸੀਂ ਝੂਠ ਕਿਉਂ ਬੋਲਦੇ ਆ, ਵੀ ਇਹ ਦੱਸੋ ਕਿ ਅਸੀਂ ਜਿਹੜਾ 40% ਆ ਪਾਣੀ ਅਸਲ 'ਚ 40% ਆ, ਤੁਸੀਂ ਇਹਨੂੰ 80% ਕਿਉਂ ਕਹਿੰਦੇ? ਉਦਾਂ ਤਾਂ ਆਪਾਂ ਕੇਵਲ ਬਾਸੀ ਜਸਵੀਰ ਜੀ ਦੇਖਦੇ ਆ ਵੀ ਡਿਸਇਨਫੋਰਮੇਸ਼ਨ ਨੂੰ ਲੈ ਕੇ ਤਾਂ ਬੜਾ ਰੌਲਾ ਪੈਂਦਾ ਆ ਵੀ ਇੱਥੇ ਨਾ ਫੈਲਾਓ, ਉੱਥੇ ਨਾ ਫੈਲਾਓ, ਤੇ ਆਪ ਹੀ ਫੈਲਾਈ ਜਾਂਦੇ ਆ। ਹਾਂਜੀ, ਆਪ ਹੀ ਰਿਲੀਜ਼ ਕਰਦੇ ਆ ਸਾਰਾ ਕੁਝ। ਇੱਕ ਇਹਦੇ ਪਿੱਛੇ ਰਾਜਕਰਨ ਜੀ ਬਹੁਤ ਵੱਡੀ ਜਿਹੜੀ ਨਾ ਗੱਲ ਹੈਗੀ ਆ, ਇਹ এনवायरमेंट ਮੇਰੇ ਖਿਆਲ ਜ਼ਿਮੀਦਾਰ ਤੋਂ ਵੱਡਾ ਕੋਈ এনवायरमेंटਲਿਸਟ ਨਹੀਂ ਹੋ ਸਕਦਾ, ਜਿਹੜਾ ਹਰ ਟਾਈਮ ਕੁਦਰਤ ਦੇ ਤੇ এনवायरमेंट ਦੇ ਵਿੱਚ ਰਹਿੰਦਾ। ਇਹਨੂੰ ਇਸ ਤਰ੍ਹਾਂ ਪੇਸ਼ ਕਰਨਾ ਕਿ এনवायरमेंट ਦੇ ਖਿਲਾਫ ਆ, ਇਹ ਵੀ ਇੱਕ ਮਿਸਲੀਡਿੰਗ ਆ। ਵੈਲੀ ਦੇ ਵਿੱਚ ਹਵਾ ਤੁਸੀਂ ਕਲੀਨ ਦੇਖ ਕੇ ਰਹੇ ਆ ਨਾ, ਹੁਣ ਆਪਣੀ ਹਵਾ ਕਲੀਨ ਹੋ ਗਈ ਆ, ਆਪਣੇ 에ਅਰ ਬੋਰਡ ਵੀ ਕਹਿ ਰਿਹਾ ਹੁੰਦਾ। ਕਦੀ ਕਿਸੇ ਨੇ ਕਿਹਾ ਵੀ ਇਹਨੂੰ ਕਲੀਨ ਕਰਨ ਨੂੰ ਬਦਾਮਾਂ ਦੇ ਟਰੀਆਂ ਦੀ ਸਭ ਤੋਂ ਵੱਡਾ ਯੋਗਦਾਨ ਆ। ਜਦੋਂ ਇੱਥੇ ਡਸਟ ਹੀ ਘੱਟ ਉੱਡਦੀ ਆ, ਟਰੀ ਪਲਾਂਟ ਹੋ ਗਿਆ, ਟਰੀ ਉਹਨੂੰ ਕਲੀਨ ਕਰ ਰਹੇ ਆ, ਉਹਨੂੰ ਕ੍ਰੈਡਿਟ ਨਹੀਂ ਦੇਣਾ। ਕ੍ਰੈਡਿਟ ਕਿਹਨੂੰ ਦੇ ਰਹੇ ਆ? ਅਸੀਂ ਜੀ ਇੰਨੀਆਂ ਗੱਡੀਆਂ ਨਵੀਆਂ ਕਰ ਦਿੱਤੀਆਂ, ਇਲੈਕਟ੍ਰਿਕ ਤੇ ਆ ਗਏ, ਅਸੀਂ ਇਲੈਕਟ੍ਰਿਕ ਤੇ ਆ ਗਏ। ਬਣਦਾ ਕ੍ਰੈਡਿਟ ਕਦੀ ਜ਼ਿਮੀਦਾਰ ਨੂੰ ਨਹੀਂ ਦਿੱਤਾ ਜਾਂਦਾ। ਇਸ ਕਰਕੇ ਪੱਗ ਵਾਲੀ ਜਿਹੜੀ ਸੋਚ ਆ, ਉਹ ਸਹੀ ਇਨਫੋਰਮੇਸ਼ਨ ਜਿਹੜੀ ਆ ਪਹੁੰਚਦੀ ਕਰਨੀ ਸਟੇਟ ਤੱਕ। ਇਹ ਵੀ ਸਾਡਾ ਇੱਕ ਗੋਲ ਹੈਗਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ, ਜਿਸ ਤਰ੍ਹਾਂ ਜਸਵੀਰ ਹੁਣੀ ਕਿਹਾ ਕਿ ਸਾਡੇ ਮੁੰਡੇ ਕੁੜੀਆਂ ਬਹੁਤ ਸਾਰੇ ਜਿਹੜੇ ਅਟਰਨੀ ਵੀ ਆ, ਜਿਹੜੇ ਅਟਰਨੀ ਦੀ ਲੈਂਗੁਏਜ ਸਟੇਟ ਵਿੱਚ ਵਜਨ ਰੱਖਦੀ ਆ, ਉਹ ਫਾਰਮਰ ਦੀ ਲੈਂਗੁਏਜ ਉਹਨਾਂ ਵਜਨ ਨਹੀਂ ਰੱਖਦੀ। ਇਹ ਬਹੁਤ ਫਰਕ ਹੁੰਦਾ। ਤੇ ਆਸ ਕਰਦੇ ਆ ਕਿ ਬੱਚੇ ਸਾਡੇ ਇਹਦੇ ਨਾਲ ਜੁੜਨਗੇ ਤੇ ਅਸੀਂ ਉਹਨਾਂ ਦੇ ਨਾਲ ਰਵਾਂਗੇ। ਇਹ ਨਹੀਂ ਗੱਲ ਕਿ ਅਸੀਂ ਉਹਨਾਂ ਨੂੰ ਛੱਡ ਕੇ ਤੇ ਆਪ ਕਿਤੇ ਚਲ ਜਾਣਾ, ਪਰ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਕਿ ਉਹ ਇਸ ਚੀਜ਼ਾਂ ਨੂੰ ਸਟੇਟ ਤੱਕ ਲੈ ਕੇ ਜਾਣਗੇ ਜੀ। ਚਲੋ ਇੱਕ ਇੱਥੇ ਆਪਾਂ ਛੋਟੀ ਜਿਹੀ ਸਰੋਤਿਓ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਐਸਬੀ ਬਿੱਲ 559 ਆ, ਉਸ ਦੇ ਉੱਤੇ ਵੀ ਜਿਹੜੀ ਗੱਲ ਕਰਾਂਗੇ। ਡੈਲਟਾ 'ਚ ਜਾਂਦੇ 50% ਪਾਣੀ ਦੀ ਵੀ ਆਪਾਂ ਇਸ ਦੇ ਉੱਤੇ ਗੱਲ ਕਰਾਂਗੇ ਵੀ ਇਹ ਮੁੱਦਾ ਹੈ ਕੀ ਹੈ, ਕਿਹੜੀ ਮੱਛੀ ਇਹਨਾਂ ਨੇ ਬਚਾਉਣੀ ਆ। ਸੋ ਉਸ ਦੀ ਵੀ ਜਿਹੜੀ ਉਹ ਗੱਲ ਕਰਾਂਗੇ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ 'ਚ ਫਿਰ ਮਿਲਦੇ ਹਾਂ ਸਰੋਤਿਓ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
Fresno, 1300 AM, KLHP, Bakersfield, 1350 AM, KC, VR, Stockton, Modesto, 1570 AM. ਬ੍ਰੇਕ ਤੋਂ ਬਾਅਦ 'ਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਾਂਝੀ ਸੱਤ ਦੇ ਵਿੱਚ ਅੱਜ ਆਪਾਂ ਜਿਹੜੇ ਫਾਰਮਰਸ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ, ਉਹਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਪੰਜਾਬੀ ਫਾਰਮਰਸ ਆ ਪੱਗ ਸੰਸਥਾ ਵਾਲੇ ਜਿਹੜੇ ਆ ਉਹ ਮਿਲ ਕੇ ਆਏ ਆ ਕੈਪੀਟਲ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ, ਤੇ ਇੱਥੋਂ ਦੀ ਸੈਂਗਰ ਇਲਾਕੇ ਦੀ ਜਿਹੜੀ ਸਟੇਟ ਸੈਨੇਟਰ ਮਲੀਸਾ ਹਰਟਾਡੋ, ਉਹਨਾਂ ਨੇ ਇੱਕ ਬਿੱਲ ਵੀ ਜਿਹੜਾ ਉਹ ਪੇਸ਼ ਕੀਤਾ ਹੈਗਾ ਆ ਵਾਟਰ ਦੇ ਨਾਲ, ਵਾਟਰ ਰਿਸੋਰਸਿਸ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ।
ਤੁਸੀਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜਸਵੀਰ ਜੀ ਤੁਹਾਡਾ, ਕੇਵਲ ਜੀ ਤੁਹਾਡਾ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਪਹਿਲੋਂ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਵੀ ਡੈਲਟਾ ਨੂੰ 50% ਪਾਣੀ ਜਿਹੜਾ ਆ ਉਹ ਚਲਿਆ ਜਾਂਦਾ, ਉਹ ਸਿੱਟ ਦਿੱਤਾ ਜਾਂਦਾ ਆ। ਇਨਵਾਇਰਮੈਂਟਲਿਸਟ ਜਿੱਦਾਂ ਸਿਆਰਾ ਕਲੱਬ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਗਰੁੱਪ ਹੈਗੇ ਆ, ਉਹਨਾਂ ਦੀ ਕਾਫੀ ਤਗੜੀ ਜਿਹੜੀ ਉਹ ਲੌਬੀ ਆ। ਜਿਹੜੀ ਸਮੈਲਟ ਦੀ ਤੁਸੀਂ ਗੱਲ ਕੀਤੀ ਸੀ ਵੀ ਉਹ ਜਿਹੜੀ ਮੱਛੀ ਇੱਕ ਆ ਉਸ ਨੂੰ ਪਾਉਣ ਦੇ ਲਈ ਡੈਲਟਾ ਦੇ ਵਿੱਚ ਪਾਣੀ ਜਿਹੜਾ ਉਹ ਪਾਇਆ ਜਾਂਦਾ ਆ। ਸੋ ਸਥਿਤੀ ਕੀ ਹੈਗੀ ਆ? ਕੀ ਮੱਛੀ ਇਸ ਟਾਈਮ ਬਚ ਚੁੱਕੀ ਆ ਕਿ ਐਕਸਟੈਂਸ਼ਨ ਦੀ ਕਗਾਰ ਤੇ ਆ? ਕੀ ਆ ਉਹਦੀ ਇਹ ਪਾਣੀ ਜਿਹੜਾ ਚਲੋ ਆਪਾਂ ਦੇ ਵੀ ਰਹੇ, ਮੰਨ ਲਓ ਚਲੋ ਅਸੀਂ ਦੇਣਾ ਵੀ ਆ, ਉਹ ਮੱਛੀ ਦਾ ਕੀ ਸਥਿਤੀ ਕੀ ਹੈ ਇਸ ਟਾਈਮ? ਹਾਂਜੀ ਰਾਜਕਰਨ ਜੀ, ਜਿਹੜਾ ਇਸ ਵਕਤ ਆਪਣਾ ਪਾਣੀ ਦਾ ਡਿਸਟ੍ਰੀਬਿਊਸ਼ਨ ਹੈ ਨਾ, 50% ਤਾਂ ਉਸ ਮੱਛੀ ਨੂੰ ਜਾਂਦਾ। ਕਿ ਜਿਹੜੀ ਸਾਡੀ এনवायरमेंटल ਪ੍ਰੋਟੈਕਸ਼ਨ ਏਜੰਸੀਆਂ ਨਾ, ਜਿਹੜੇ ਉਹ এনवायरमेंटल ਵਾਲੇ ਗਰੁੱਪ ਆ, ਉਹਨਾਂ ਦੀ ਲਾਬੀ ਬਹੁਤ ਤਕੜੀ ਆ। ਹਾਲੀਵੁੱਡ ਉਹਨਾਂ ਨੂੰ ਸਪਾਂਸਰ ਕਰਦਾ, ਹੋਰ ਬਹੁਤ ਜਿਹੜੇ ਜਾਣਦੇ ਇੱਥੋਂ ਦੇ ਅਮੀਰ ਬੰਦੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਵੀ ਤੁਸੀਂ ਸਾਡੀ এনवायरमेंट ਨੂੰ ਪ੍ਰੋਟੈਕਟ ਕਰੋ। ਤੇ ਉਹ এনवायरमेंट ਪ੍ਰੋਟੈਕਟ ਦੇ ਹੇਠਾਂ ਉਹ ਦੇਖ ਲੈਂਦੇ ਆ ਵੀ ਇਹ ਮੱਛੀ ਨੂੰ ਅਸੀਂ ਇੱਕ ਟਾਈਮ ਤੇ ਉੱਥੇ ਉਹ ਮੱਛੀ ਹੁੰਦੀ ਸੀ, ਠੀਕ ਹੈ ਨਾ। ਤੇ ਫਿਰ ਉਹਨਾਂ ਨੇ ਕਿਹਾ ਵੀ ਉਹ ਮੱਛੀ ਨੂੰ ਫਰੈਸ਼ ਵਾਟਰ ਚਾਹੀਦਾ, ਜਿਹੜਾ ਸਮੁੰਦਰ ਦਾ ਪਾਣੀ ਆ ਉਹ ਚ ਨੂਣ ਹੁੰਦਾ ਗਾ ਜੀ ਨਾ, ਉਹਦੇ ਨਾਲ ਉਹ ਬਚਦੀ ਨਹੀਂ, ਇਸ ਕਰਕੇ ਉਹ ਮਰ ਗਈ ਆ। ਵੀ ਉਹ ਸਾਡੇ ਜਿਹੜਾ ਈਕੋਸਿਸਟਮ ਆ ਸਾਡੇ ਸਰਕਲ ਦੇ ਵਿੱਚ, ਉਹਨੂੰ ਜਾਣੀ ਦੀ ਫਰੈਸ਼ ਵਾਟਰ ਨਾਲ ਉਹ ਲਾਈਵ ਰਹਿੰਦੀ ਜੀ। ਤੇ ਉਹਨਾਂ ਨੇ ਜਾਣੀ ਦੀ ਜਾ ਕੇ ਸਟੇਟ ਤੇ ਆਪਦਾ ਜਾਂਦੀ ਪੂਰਾ ਕੀਤਾ। ਤੇ ਉਹਨਾਂ ਨੂੰ ਕਦੋਂ ਹੋਇਆ ਜਿਹੜਾ ਇਹ ਡੈਲਟਾ ਦੇ ਵਿੱਚ 50% ਪਾਣੀ ਜਿਹੜਾ ਉਹ ਪਾਉਣ ਦਾ, ਜਿਹੜਾ ਇਹਨਾਂ ਨੇ ਕਿੰਨੇ ਕੁ ਸਾਲ ਪਹਿਲੋਂ ਦੀਆਂ ਜਿਹੜੀਆਂ ਇਹ ਗੱਲਾਂ ਹੈ? ਆਈ ਥਿੰਕ ਜਿਹੜੇ ਪਹਿਲਾਂ ਦੇਖਣ ਨਾਲੋਂ ਨਾ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਆ, ਜਿਹੜਾ ਸਾਰਾ ਕੈਲੀਫੋਰਨੀਆ ਦਾ ਇਨਫਰਾਸਟ੍ਰਕਚਰ ਆ, ਅੱਜ ਤੋਂ 70-80 ਸਾਲ ਪਹਿਲਾਂ ਦਾ ਬਣਿਆ ਹੋਇਆ ਜੀ, ਚਿਰ ਦਾ ਬਣਿਆ ਹੋਇਆ। ਉਦੋਂ ਉਹ ਅਕਾਮੋਡੇਟ ਕਰਦਾ ਸੀ 4.1 ਮਿਲੀਅਨ ਲੋਕਾਂ ਨੂੰ। ਇਸ ਵਕਤ ਸਾਡੇ ਕੈਲੀਫੋਰਨੀਆ ਚ ਹੋ ਗਏ 40 ਮਿਲੀਅਨ ਲੋਕ, 10 ਗੁਣਾ ਵੱਧ। ਹਾਂ, ਤੇ ਹੁਣ ਜਿਹੜੀ ਟਸਲ ਹੋ ਰਹੀ ਆ ਉਹ ਹੈਗੀ ਆ ਕਿ ਇੱਕ ਪਾਸੇ ਤਾਂ এনवायरमेंटल ਵਾਲੇ ਆ, ਉਹ ਮੱਛੀ ਨੂੰ ਪਾਣੀ ਖਿੱਚਦੇ ਆ 50%। ਦੂਜੇ ਪਾਸੇ ਜਿੱਥੇ ਸਾਡੀ ਸਭ ਤੋਂ ਵੱਡੀ ਵੋਟ ਬੈਂਕ ਆ, ਸਾਨ ਫਰਾਂਸਿਸਕੋ, LA, ਉੱਥੇ ਪਾਪੂਲੇਸ਼ਨ ਗਰੋਥ ਬਹੁਤ ਵੱਧ ਰਹੀ ਆ ਜੀ। ਤੇ ਇੱਕ ਬੰਦੇ ਦਾ ਪਾਣੀ ਘੱਟੋ ਘੱਟ ਉਹ 125 ਗੈਲਨ ਰੋਜ਼ ਦੇ ਯੂਜ਼ ਕਰਦਾ। ਠੀਕ ਹੈ ਨਾ, ਇਹ ਤਾਂ ਇਹਨਾਂ ਦਾ ਡੇਟਾ। ਜਿੱਦਾਂ ਕੇਵਲ ਭਾਈ ਨੇ ਦੱਸਿਆ ਸੀ, ਇੱਕ ਸਿਗਮਾ ਦਾ ਇਹ ਵੀ ਪਾਰਟ ਸੀ ਵੀ ਅਸੀਂ ਉਹਨੂੰ 55 ਗੈਲਨ ਡੇਲੀ ਯੂਸੇਜ ਤੇ ਲੈ ਕੇ ਆਉਣਾ। ਲੋਕਾਂ ਦੀ ਜਿਹੜੀ ਯੂਸੇਜ ਆ, ਤੁਸੀਂ ਕੱਪੜਿਆਂ ਦੀ ਘਾਹ ਤੇ ਹੋਰ ਬ੍ਰਸ਼ ਕਰਨਾ, ਉਦਾਂ ਹੀ ਪਾਣੀ ਛੱਡ ਲੈਨੇ ਆ ਵੀ ਅਸੀਂ ਉਹਨੂੰ ਆਪਟੀਮਾਈਜ਼ ਕਰਨਾ, ਉਹ ਵੀ ਨਹੀਂ ਹੋਇਆਗਾ, ਹੈਨਾ। ਪਾਪੂਲੇਸ਼ਨ ਸਾਡੀ ਗਰੋਥ ਵੱਧ ਰਹੀ ਆ, এনवायरमेंटल ਉਹ ਪੂਰਾ ਪੋਲੀਟੀਕਲ ਕਲਾਊਡ ਆ ਉਹਨਾਂ ਦਾ ਸੈਕਰਾਮੈਂਟੋ ਦੇ ਵਿੱਚ। ਤੇ ਜਿਹੜੇ ਨੌਰਥ ਤੇ ਸਾਊਥ ਵਾਲੇ ਆ, ਉਹਨਾਂ ਨੂੰ ਟੈਕਸਸ ਉੱਥੋਂ ਆਉਂਦੇ ਆ, ਪਾਪੂਲੇਸ਼ਨ, ਉਹ ਕਹਿੰਦੇ ਸਾਨੂੰ ਹੋਰ ਪਾਣੀ ਦੇਵੋ। ਫਿਰ ਪਾਣੀ ਰਹਿ ਕਿੱਥੇ ਜਾਂਦਾ? ਉਹ ਰਹਿ ਜਾਂਦਾ ਫਾਰਮਰਾਂ ਦਾ 40%। ਹੁਣ ਜਿਹੜੇ 40% ਦਾ ਪਾਣੀ ਆ, ਉਹਦਾ ਇੰਪੈਕਟ ਵੀ ਕਾਫੀ ਆ ਵੈਲੀ ਤੇ, ਹੈਨਾ। ਤੇ ਜਿਹੜਾ ਇੱਥੇ ਹੁਣ ਸਟੱਡੀ ਹੋਈ ਆ, $7.2 ਬਿਲੀਅਨ ਐਨੂਅਲੀ ਲੂਜ਼ ਕਰਿਆ ਕਰਨਾ ਫਰਮ ਜਿਹੜੇ ਫਾਰਮਿੰਗ ਆ, ਜਿਹੜਾ 10 ਲੱਖ ਏਕੜ ਆਟੋ ਪ੍ਰੋਡਕਸ਼ਨ ਹੋ ਜਾਣਾ। ਤੇ ਆਲਮੋਸਟ 85,000 ਲੋਕਾਂ ਦੀ ਜਾਬ ਚਲੀ ਜਾਣੀ ਹੈ। ਇਉਂ ਨਹੀਂ ਵੀ ਉਹ ਖੇਤਾਂ ਤੇ ਇਕੱਲਾ ਇੰਪੈਕਟ ਆ, ਜਿਹੜਾ ਇਹ ਇੰਪੈਕਟ ਆ ਇੱਥੇ ਆ ਟਰੱਕਾਂ ਤੇ, ਸਟੋਰਾਂ ਤੇ, ਪੈਕਰਸ, ਸਕੂਲਾਂ 'ਚ ਵੀ ਪਾਪੂਲੇਸ਼ਨ ਘਟਣੀਆਂ ਗਈਆਂ, ਉਹ ਸਾਰੇ ਹੀ ਪ੍ਰੋਗਰਾਮ ਜਾਂਦੀ ਸਕੇਲ ਡਾਊਨ ਕਰਨੇ ਪੈਣੇ। ਸਪਾਇਰਲ ਹੋ ਜਾਂਦਾ, ਸਪਾਇਰਲ ਇਫੈਕਟ ਆ। ਇਉਂ ਨਹੀਂ ਵੀ ਇਕੱਲਾ ਅਸੀਂ ਕਹਿੰਦੇ ਵੀ ਇਹ ਖੇਤਾਂ ਵਾਲਿਆਂ ਦਾ ਇਫੈਕਟ ਆ। ਤੇ ਫਿਰ ਉਹ ਕਹਿੰਦੇ ਵੀ ਉਹ 'ਚ $2.1 ਬਿਲੀਅਨ ਐਨੂਅਲੀ ਲਾਸ ਹੋਣੀ ਵੀ ਜਿਹੜੀ ਵੇਜਸ, ਉਹਨਾਂ ਤੋਂ ਵੀ ਟੈਕਸ ਜਾਂਦਾ, ਬੰਦੇ ਮੂਵ ਹੋਣਗੇ ਵੀ। ਉਹ ਮੇਨ ਜਿਹੜਾ ਜਾਂਦੀ ਇਸ ਵਕਤ ਗਵਰਨਮੈਂਟ ਦਾ ਹੈਗਾ ਨਾ, ਜਿੱਦਾਂ ਸਾਡੇ ਬਈ ਸਾਰਿਆਂ ਨੂੰ ਸਿਟੀਆਂ 'ਚ ਲੈ ਜਾਓ, ਉੱਥੇ ਉਹਨਾਂ ਨੂੰ $1,000 ਦੇ ਦਿਆ ਕਰੋ ਤੇ ਵੋਟਾਂ ਲਈ ਜਾਓ, ਹੈਨਾ। ਤੇ ਹੁਣ ਜੇ ਆਪਣੇ ਦੇਖਿਆ ਵੀ ਜਾਵੇ, ਆਪਣੇ ਸੈਨੇਟਰ ਫਾਈਨਸਟਾਈਨ ਆ, ਹੈਨਾ, ਉਹ ਕਦੋਂ ਦੇ ਬਾਰਬਰਾ ਬਾਕਸਰ ਆ, ਉਹ ਤਾਂ ਗਏ ਨਹੀਂ ਗੇ, ਉਹਨਾਂ ਦੀ ਵੋਟ ਤਾਂ ਪੱਕੀ ਆ, ਭਾਵੇਂ ਉੱਥੇ ਆਉਣ ਨਾ ਆਉਣ। ਸਹੀ ਗੱਲ ਹੈਨਾ। ਤੇ ਹੁਣ ਜਿਹੜੇ ਸੈਕਰਾਮੈਂਟੋ ਦੇ ਵਿੱਚ ਆਉਣਾ, ਉਹ ਵੀ ਲੋਕਾਂ ਨੇ ਉੱਥੋਂ ਹੀ ਇਲੈਕਟ ਹੋਊਗਾ, ਸਾਨ ਫਰਾਂਸਿਸਕੋ, ਹੈਨਾ। ਹਾਲ ਤੱਕ ਤੁਸੀਂ ਦੇਖ ਲਿਓ, ਜਾਣੀ ਦੀ
ਥੋੜੇ ਬੰਦੇ ਆ ਜਿਹੜੇ ਐਲਏ ਚੋਂ ਆਏ ਆ, ਹੂੰ ਸ਼ਵਾਰਜ਼ਨੇਗਰ ਸੀਗਾ ਐਲਏ ਚੋਂ, ਹਾਲੀਵੁੱਡ ਹੂੰ। ਚੋਂ ਆ ਗਿਆ, ਨਹੀਂ ਹਮੇਸ਼ਾ ਸਾਨ ਫਰਾਂਸਿਸਕੋ ਤੋਂ ਆਉਂਦਾ ਹੂੰ ਬੰਦਾ। ਤੇ ਜਿਹੜੀ ਹੁਣ ਗਾਂ ਵੀ ਕੋਸ਼ਿਸ਼ ਕਰਨੀ ਆ ਵੀ ਜਿਹੜੀ ਇਹ ਮੱਛੀ ਦਾ ਹੋਇਆ ਸੀ, ਇਹਨੂੰ ਹੂੰ। ਮੈਨੂੰ ਐਕਚੁਅਲ ਈਅਰ ਦਾ ਤਾਂ ਨਹੀਂ ਪਤਾਗਾ, ਠੀਕ ਹੈ। ਹੈਨਾ, ਅੱਗੇ ਇੰਪੈਕਟ ਇਹ ਹੈ ਨਹੀਂ ਸੀ, ਹੂੰ ਹੈਨਾ। ਇੱਕ ਵਾਰੀ ਰਾਜਕਰਨ ਜੀ ਲਿਆ ਕੇ ਦੁਬਾਰਾ ਛੱਡੀਆਂ ਵੀ ਸੀਗੀਆਂ ਕੁਝ ਸਾਲ ਪਹਿਲਾਂ, ਵੀ ਪੰਪ ਪੈਣ ਦੁਬਾਰਾ ਹੋ ਜਾਣ। ਹਾਂ, ਤੇ ਪਰ ਉਹ ਮੱਛੀ ਉੱਥੇ ਰਹਿੰਦੀ ਨਹੀਂ ਉਹ ਮਰ ਜਾਂਦੀ ਆ, ਔਰ ਉੱਥੋਂ ਚਲੀ ਜਾਂਦੀ ਆ। ਚਲੀ ਜਾਂਦੀ। ਈਵਨ ਰੌਲਾ ਇੱਥੋਂ 50% ਵਾਟਰ। ਹਾਂਜੀ, ਹਾਂ ਰੌਲਾ ਇੱਥੋਂ ਪਿਆ ਸੀ ਜਦੋਂ ਮੱਛੀਆਂ ਪਹਿਲੀ ਵਾਰੀ ਖਤਮ ਹੋਈਆਂ। ਈਅਰ ਦਾ ਮੈਨੂੰ ਵੀ ਨਹੀਂ ਯਾਦ, ਕਿਉਂਕਿ ਆਪਾਂ ਜੇ ਤਾਂ ਉਹਨੂੰ ਮਤਲਬ ਰੀਡ ਕਰਕੇ ਡਾਟੇ ਤੋਂ ਫੇਰ ਤਾਂ ਯਾਦ ਰਹਿੰਦਾ। ਹੂੰ ਇਹ ਜਦੋਂ ਪਹਿਲੀ ਵਾਰੀ ਮੱਛੀਆਂ ਖਤਮ ਹੋਣ ਲੱਗੀਆਂ ਤਾਂ ਜਿਹੜੇ ਪੰਪ ਲੱਗੇ ਹੋਏ ਆ, ਜਿਹੜੇ ਅਕਵਾਡਕ ਵਿੱਚ ਪਾਣੀ ਪਾਉਂਦੇ ਆ ਜਾਂ ਮੈਂਡੋਟਾ ਕਨਾਲ ਵਿੱਚ ਪਾਣੀ ਪਾਉਂਦੇ ਆ ਉੱਥੋਂ ਡੈਲਟਾ ਤੋਂ, ਇਹਨਾਂ ਨੇ ਉਹਨੂੰ ਬਲੇਮ ਦਿੱਤਾ ਸੀ ਪੰਪਿੰਗ ਸਟੇਸ਼ਨ ਨੂੰ। ਓਕੇ। ਤੇ ਉਹਦੇ ਵਿੱਚੋਂ ਸ਼ਾਇਦ ਮਿਲ ਵੀ ਗਈਆਂ ਹੋਣਗੀਆਂ 2-4, ਜਿੱਥੋਂ ਮੱਛੀਆਂ ਨੂੰ ਪੰਪ ਹੁੰਦੀਆਂ ਤਾਂ ਹੋਣਗੀਆਂ, ਤਾਂ ਉੱਥੋਂ ਹੁੰਦੀਆਂ ਤਾਂ ਹੋਣਗੀਆਂ। ਪਰ ਇਹ ਨਾ ਇੱਕ ਜਿਸ ਤਰ੍ਹਾਂ ਆਪਣੇ ਹੁੰਦਾ ਕਈ ਵਾਰੀ ਕੋਈ ਚੈਰਿਟੀ ਵਰਕ ਨਹੀਂ ਹੁੰਦਾ, ਉਹਨੂੰ ਚੈਰਿਟੀ ਦੇ ਵਿੱਚੋਂ ਜਿਹੜੇ ਰਨ ਕਰ ਰਹੇ ਹੁੰਦੇ ਆ ਉਹ 95% ਆਪਣੀਆਂ ਸੈਲਰੀਆਂ 'ਚ ਹੀ ਲੈ ਜਾਂਦੇ, 5% ਹੀ ਚੈਰਿਟੀ ਕਰ ਰਹੇ ਹੁੰਦੇ ਆ। ਓਵਰਹੈਡ ਬਹੁਤ ਆ। ਇਹ ਜਿਹੜਾ ਆ ਓਵਰਹੈਡ ਵਧਾ ਲੈਂਦੇ ਆ ਤੇ ਇਹ ਇਹਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਜਦ ਹੀ ਇਹ ਖਤਮ ਹੋ ਗਿਆ, ਹਾਂ, ਜਦੋਂ ਇਹ ਖਤਮ ਹੋ ਗਿਆ, ਇਹਦਾ ਜਿਹੜਾ ਪ੍ਰੈਸ਼ਰ ਆ ਸੈਕਰਾਮੈਂਟੋ ਵਿੱਚ ਬਹੁਤ ਜ਼ਿਆਦਾ ਆ। ਤੇ ਜਿਹੜੀਆਂ ਵੱਡੀਆਂ ਹਸਤੀਆਂ ਆ ਜਿਨ੍ਹਾਂ ਨੇ ਮਿਲੀਅਨਸ ਜਾਂ ਬਿਲੀਅਨਸ ਡਾਲਰ ਵਰਥ ਕਰਦੇ ਆ, ਇਹ ਉਹਨਾਂ ਨੂੰ ਕਹਿੰਦੇ ਜੀ এনवायरमेंट ਨੂੰ ਸੇਵ ਕਰਦੇ ਆ। ਉਹਨਾਂ ਕੋਲੋਂ ਬਹੁਤ ਜ਼ਿਆਦਾ ਪੈਸਾ ਇਹਨਾਂ ਨੂੰ ਆ ਰਿਹਾ ਹੁੰਦਾ ਤੇ ਉਸ ਕਰਕੇ ਇਹ ਮੁੱਦਾ ਕਦੀ ਵੀ ਖਤਮ ਨਹੀਂ ਹੋਣਾ। ਚਾਹੇ ਉੱਥੇ ਸਮੈਲਟ ਜਿੰਨੀ ਮਰਜ਼ੀ ਸੇਫ ਕਰ ਦਈਏ, ਸਮੈਲਟ ਦਾ ਮੁੱਦਾ ਨਹੀਂ ਖਤਮ ਹੋਣਾ। ਆਪਣੇ ਇੱਥੇ ਰਹਿੰਦਿਆਂ ਤਾਂ ਨਹੀਂ ਹੋਣਾ, ਕਿਉਂਕਿ ਇਹ ਇਹਨਾਂ ਵਾਸਤੇ ਇੱਕ ਇਨਕਮ ਸੋਰਸ ਬਣਿਆ ਹੋਇਆ ਆ। ਤੇ ਇਸ ਕਰਕੇ ਦੂਸਰੀ ਗੱਲ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਇਹ ਪਾਣੀ ਜਿਹੜਾ ਆ ਜੀ, ਜੇ ਉੱਥੋਂ ਲੈ ਕੇ ਉਸ ਹੁਣ ਲਾਸ ਐਂਜਲਿਸ ਵਾਲੇ ਜਿਹੜੇ ਆ ਉਹ ਵੈਲੀ ਨਾਲ ਰਲ ਸਕਦੇ ਆ। ਠੀਕ ਹੈ, ਥਾਟ ਆ, ਕਿਉਂਕਿ ਪਾਣੀ ਲਾਸ ਐਂਜਲਿਸ ਨੂੰ ਵੀ ਉਸ ਡੈਲਟਾ ਚੋਂ ਜਾਂਦਾ ਸੀ ਜਿਹੜਾ ਬਹੁਤ ਘੱਟ ਕੀਤਾ ਹੋਇਆ। ਹੁਣ ਲਾਸ ਐਂਜਲਿਸ ਦੇ ਵਿੱਚ ਲੌਂਗ ਬੀਚ ਨੇ ਆਲਰੇਡੀ ਕਰ ਦਿੱਤਾ, ਔਰ ਔਰੰਜ ਕਾਉਂਟੀ ਨੇ, ਸੌਰੀ, ਹਫ਼ਤੇ ਵਿੱਚ ਇੱਕ ਦਿਨ ਪਾਣੀ ਲਾ ਸਕਦੇ ਹੋ ਤੁਸੀਂ ਆਪਣੇ ਯਾਰਡ ਨੂੰ, ਤੇ ਇੱਕ ਦਿਨ ਦਾ ਤੁਸੀਂ ਲਾਓ ਚਾਹੇ ਨਾ ਲਾਓ, ਯਾਰਡ ਹੈ ਨਹੀਂਗਾ, ਖਤਮ ਹੋ ਜਾਣਾ ਆ। ਤੇ ਜਦੋਂ ਪਿਛਲੀ ਵਾਰੀ 14-15 ਦੀ ਡਰਾਊਟ ਆਈ ਸੀ, ਉਦੋਂ ਇੱਥੇ ਵਾਈਸੇਲੀਆ ਦੇ ਵਿੱਚ ਇੱਕ ਪਾਰਕ ਆ ਪਰਲੇ ਪਾਸੇ ਮੁੰਨੀ ਬੁਲੇਵਰਡ ਦੇ ਉੱਤੇ, ਠੀਕ ਹੈ, ਉਹਦੇ ਵਿੱਚ 200-200 300-300 ਸਾਲ ਪੁਰਾਣੇ ਟਰੀ ਸੀਗੇ। ਠੀਕ ਹੈ, ਉਹ ਸਾਰਿਆਂ ਨੇ ਪਾਰਕਾਂ ਦਾ ਪਾਣੀ ਬੰਦ ਕਰ ਦਿੱਤਾ, ਉਹ ਟਰੀ ਮਾਰ ਲਏ। 2 ਸਾਲਾਂ ਬਾਅਦ ਮੁੜ ਕੇ ਫਿਰ ਪਾਣੀ ਦੇਣ ਵੀ ਲੱਗ ਪਏ ਜਦ ਤੇ ਟਰੀ ਮਰ ਗਏ। ਕੁਛ ਇੱਕ ਏਦਾਂ ਹੋ ਜਾਂਦਾ ਨਾ ਬਈ, ਜੋ ਉਦਾਂ ਦਾ ਰੌਲਾ ਪੈਂਦਾ, ਜਿਹੜੇ ਇਲੈਕਟਿਡ ਬੰਦੇ ਆ ਉਹ ਉਦਾਂ ਦੇ ਹੀ ਕੰਮ ਕਰਦੇ ਆ ਜਿੱਦਾਂ ਦਾ ਕੋਈ ਰੌਲਾ ਪਾਵੇ। ਸੋ ਇਹਦੇ ਵਿੱਚ ਏਦਾਂ ਆ ਵੀ ਜਿਹੜਾ ਬਹਿ ਕੇ ਏਦਾਂ ਦੇ ਕਾਨੂੰਨ ਘੜ ਰਿਹਾ ਜਾਂ ਕੋਈ ਸਿਫਾਰਸ਼ਾਂ ਐਡਵਾਈਜ਼ ਕਰ ਰਿਹਾ, ਉਹਨੇ ਰਿਐਲਿਟੀ ਨਹੀਂ ਦੇਖੀ ਹੁੰਦੀ ਨਾ, ਉਹ ਉੱਥੇ ਬੈਠੇ ਹੀ ਕਰ ਦਿੰਦੇ ਆ। ਉਹਨਾਂ ਨੂੰ ਏਦਾਂ ਲੱਗਦਾ ਵੀ ਇਹ ਜਿਹੜੀ ਗੱਲ ਕਰਤੀ ਬੜੀ ਸੋਹਣੀ ਲੱਗਦੀ ਹੈ ਕਿਤਾਬ ਦੇ ਵਿੱਚ ਜਾਂ ਲਿਖੀ ਹੋਈ ਬੜੀ ਵਧੀਆ ਲੱਗਦੀ, ਹਾਂ ਆਪਾਂ ਇਹਨੂੰ ਬਚਾ ਰਹੇ ਹਾਂ, ਪਰ ਇਵੈਂਚੁਅਲੀ ਉਹ ਉਸ ਦਾ ਨੁਕਸਾਨ ਕਰ ਰਹੇ ਹੁੰਦੇ। ਜੀ ਹਾਂ, ਉਸ ਵੇਲੇ ਮੈਂ ਜਦੋਂ ਟਰੀ ਦੇ ਕੋਲ ਦੀ ਲੰਘਿਆ ਨਾ, ਮੇਰਾ ਗੈਸਟ ਸਟੇਸ਼ਨ ਐਟਲੈਰੀ ਵਿੱਚ, ਤੇ ਉੱਥੇ ਸਾਨੂੰ ਕਾਉਂਟੀ ਦਾ ਆਫਿਸ ਕ੍ਰਾਸ ਆ ਉਸ ਪਾਰਕ ਤੋਂ, ਤੇ ਮੈਂ ਉੱਥੇ ਜਦੋਂ ਗਿਆ ਤਾਂ ਟਰੀ ਸੁੱਕੇ ਦੇਖ ਕੇ, ਤਾਂ ਮੈਂ ਉਸ ਵੇਲੇ ਮੈਂ ਕਿਹਾ ਹੁਣ এনवायरमेंट ਵਾਲੇ ਕਿੱਥੇ ਆ ਕਿ ਮੈਨੂੰ ਉਹਨਾਂ ਵੱਲ ਟਰੀਆਂ ਵੱਲ ਦੇਖ ਕੇ ਆਪ ਨੂੰ ਰੋਣਾ ਆ ਰਿਹਾ ਆ ਵੀ ਇਹਨਾਂ ਨੂੰ ਪਾਣੀ ਤੁਸੀਂ ਟਰੱਕ ਨਾਲ ਹੀ ਪਾ ਦਿਓ, ਟਰੱਕ ਲੋਡ ਕਰਕੇ ਤੁਸੀਂ ਪਾ ਦਿਓ ਜੀ, ਆਟੋਮੈਟਿਕ ਬੰਦ ਕਰਨੇ ਆ। ਕਿਸੇ ਨੇ ਕੋਈ ਰੌਲਾ ਨਹੀਂ ਪਾਇਆ। ਇਸੇ ਤਰ੍ਹਾਂ ਹੁਣ ਡਰਾਊਟ ਆ, ਹੁਣ ਸਾਰੇ ਕਹਿੰਦੇ ਵੀ ਸਾਨੂੰ ਪਾਣੀ ਮਿਲ ਜਾਵੇ, ਖੇਤੀ ਭਾਵੇਂ ਮਰ ਜਾਵੇ, ਮਰਦੀ ਆ ਤਾਂ ਜਿੱਦਾਂ ਟਰੀ ਮਰੇ ਆ ਮਰ ਜਾਵੇ, ਕੋਈ ਨਹੀਂ, ਅਸੀਂ ਮੈਕਸੀਕੋ ਤੋਂ ਲੈ ਲਵਾਂਗੇ, ਇੰਪੋਰਟ ਕਰ ਲਵਾਂਗੇ। ਅੱਛਾ, ਇੱਥੇ ਤੱਕ ਵੀ ਗੱਲ ਪਹੁੰਚ ਜਾਂਦੀ ਆ। ਜੇ ਕਿਸੇ ਤੁਹਾਡਾ ਮੈਕਸੀਕੋ ਦੇ ਵਿੱਚ ਪਾਣੀ ਦੇ ਹਾਲਾਤ ਬਹੁਤ ਚੰਗੇ ਆ, ਉੱਥੇ ਇਦੂ ਬੁਰੇ ਆ। ਮੈਂ 19 ਦੇ ਵਿੱਚ ਇੱਕ ਟ੍ਰੇਨ ਟ੍ਰਿਪ ਲਿਆ ਸੀਗਾ ਜੀ, ਇੱਥੋਂ ਸੈਕਰਾਮੈਂਟੋ ਤੋਂ ਸ਼ਿਕਾਗੋ ਵੱਲ ਨੂੰ, 15 ਦਿਨ ਦਾ ਮੇਰਾ ਟ੍ਰਿਪ ਸੀਗਾ ਜੀ। ਉਹਦੇ ਵਿੱਚ ਇੱਕ ਬੰਦਾ ਮੈਨੂੰ ਮਿਲਿਆ, ਉਹਨੇ ਆਹ ਗੱਲ ਮੈਨੂੰ ਕਹੀ, ਉਹ ਸਨ ਫਰਾਂਸਿਸਕੋ ਤੋਂ ਸੀ, ਰਿਟਾਇਰ ਬੰਦਾ ਸੀ। ਕਹਿੰਦਾ ਪਾਣੀ ਤਾਂ ਲੋਕਾਂ ਨੂੰ ਚਾਹੀਦਾ ਆ, ਫੂਡ ਦਾ ਕੀ ਆ, ਫੂਡ ਤਾਂ ਅਸੀਂ ਮੈਕਸੀਕੋ ਤੋਂ ਇੰਪੋਰਟ ਕਰ ਲਵਾਂਗੇ। ਮੈਂ ਕਿਹਾ ਯਾਰ ਤੂੰ ਥੋੜਾ ਜ਼ਿਆਦਾ ਸਿਆਣਾ ਹੋ ਗਿਆ ਹੈਗਾ। ਤੇ ਇਹ ਗੱਲਾਂ ਵੀ ਜਿੱਦਾਂ ਦਾ ਲੋਕਾਂ ਨੂੰ ਦੱਸਿਆ ਜਾਂਦਾ, ਲੋਕੀ ਉਦਾਂ ਹੀ ਸੋਚਣ ਲੱਗ ਜਾਂਦੇ ਆ। ਸੋ ਜੋ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਕੇਵਲ ਜੀ, ਜਸਬੀਰ ਜੀ, ਵੀ
ਆਲਰੇਡੀ ਪੋਲੀਟੀਕਲ ਡਿਵਾਈਡ ਬਹੁਤ ਜ਼ਿਆਦਾ ਵੱਧ ਚੁੱਕਾ ਆਪਾਂ ਅਮਰੀਕਾ ਦੇ ਵਿੱਚ। ਹੁਣ ਕੈਲੀਫੋਰਨੀਆ ਦੇ ਵਿੱਚ ਫਾਰਮਰ ਵਰਸਸ ਅਰਬਨ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਚੀਜ਼ ਆਪਾਂ ਦੇਖ ਰਹੇ ਹਾਂ ਤੇ ਲਗਾਤਾਰ ਇਹ ਪਾੜਾ ਵੱਧਦਾ ਜਾ ਰਿਹਾ। ਨਹੀਂ, ਇੱਕ ਨਾ ਹੋਰ ਵੀ ਪੈਰਾਮੀਟਰ ਹੈਗਾ ਗਾ। ਹੂੰ ਜਿਹੜੇ ਪਾਣੀ ਦੇ ਸਾਰੇ ਇਸ਼ੂਜ਼ ਆ ਨਾ, ਹੂੰ ਜਦੋਂ ਲੀਗਲ ਬੈਟਲਸ ਚੱਲਣੀ ਸ਼ੁਰੂ ਹੋਈ ਆ, ਹੂੰ ਉਹ ਹੋਣੀ ਆ 1996 ਚ, ਠੀਕ ਹੈ। ਹੈਨਾ। ਉਦੋਂ ਮੈਂ ਤੁਹਾਨੂੰ ਨਾਂ ਦੱਸਦਾ, ਜਿਹੜੇ ਪੈਰਾਮਾਉਂਟ ਫਾਰਮ ਦੇ ਓਨਰ ਆ, ਪੈਰਾਮਾਉਂਟ ਇੱਥੇ 1.5 ਲੱਖ ਏਕੜ ਦੀ ਖੇਤੀ ਕਰਦਾ, ਠੀਕ ਹੈ। ਹੈਨਾ। I think I need to correct you. It's over 600 acres. 600,000. 600 ਉਹ ਸਭ ਤੋਂ ਵੱਡੇ ਓਨਰ ਆ, ਹੈਨਾ। After state, they are the Yeah. biggest land owner after the ਉਹਨਾਂ state. ਨੇ ਕੀਤਾ ਕਿ 1996 ਦੇ ਵਿੱਚ ਨਾ 25ਵੇਂ ਹੈਗੇ ਆ ਉਹ ਵਰਲਡਸ ਰਿਚੈਸ, ਹੈਨਾ। ਹੂੰ ਉਹਨਾਂ ਨੇ 1996 ਦੇ ਵਿੱਚ ਆਪਦੇ ਲਾਇਰਸ ਇਕੱਠੇ ਕਰਕੇ ਜਿਹੜੇ ਵਾਟਰ ਦੇ ਲਾਜ਼ ਆ ਨਾ, ਹੂੰ ਉਹਨਾਂ ਨੂੰ ਰਾਈਟ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਹੈਨਾ। ਉਹ ਰਾਈਟਸ ਜਿਹੜੇ ਆਏ ਆ 2007 ਤੱਕ, ਉਹ ਨਾ 10 ਸਾਲ ਉਹ ਇਸ 'ਚ ਇਨਵੈਸਟ ਕਰਦੇ ਰਹੇ, ਠੀਕ ਹੈ। ਹੈਨਾ। ਤੇ ਦੇਖੋ ਬਦਾਮ ਵੀ ਪਹਿਲਾਂ ਨਹੀਂ ਸੀ ਚੜੇ, ਹੂੰ ਉਹਨਾਂ ਨੇ ਚੜਾਏ ਆ। ਇਉਂ ਨਹੀਂ ਪ੍ਰਾਈਸ ਜਾਣੀ ਦੀ ਜਿਹੜੀ ਮਾਰਕੀਟ ਵਧੀ ਆ ਉਹਨਾਂ ਕਰਕੇ ਵਧੀ ਆ। ਉਹਨਾਂ ਨੇ ਮੁੜ ਕੇ ਫਿਰ ਇੱਥੇ ਬੇਕਰਸਫੀਲਡ ਆ ਕੇ ਬਹੁਤ ਖੇਤ ਲੈ ਲਏ, ਹੂੰ ਜਿਹੜੇ ਜ਼ਮੀਨ ਨਾਲ ਕੌਡੀਆਂ ਦੇ ਭਾਅ ਲੈ ਲਈ। ਹੂੰ ਤੇ ਫਿਰ ਜਦੋਂ ਉਹ ਸਾਰਾ ਸਿਸਟਮ ਬਣਨ ਲੱਗਿਆ, ਉਹਨਾਂ ਦਾ 50% ਕੈਲੀਫੋਰਨੀਆ ਦਾ ਜਿਹੜੀ ਐਕੋਡੈਕਟ 'ਚ ਜਾਂਦੀ ਵਾਟਰ ਰਾਈਟ ਖਰੀਦ ਲਏ, ਅੱਛਾ ਜੀ। ਹੈਨਾ। ਹਾਂ, ਤੇ ਹੁਣ ਜਦੋਂ ਡਰਾਊਟ ਆਉਂਦਾ ਗਾ, ਹੂੰ ਉਹ ਸਿਟੀ ਆਫ ਲਾਸ ਐਂਜਲਸ ਨੂੰ ਪਾਣੀ ਵੇਚਦੇ ਆ। ਜਦੋਂ ਲਾਸਟ ਡਰਾਊਟ ਆਇਆ ਨਾ, ਹੂੰ ਮਿਲੀਅਨਸ ਐਂਡ ਮਿਲੀਅਨਸ ਡਾਲਰ ਦਾ ਬਹੁਤ ਮਹਿੰਗਾ ਵਿਕਦਾ ਗਾ, ਉਹ ਤੇ ਹੈ ਹੀ ਹੈ ਜੀ। ਹੈਨਾ। ਹਾਂ, ਤੇ ਇੱਕ ਤਾਂ ਫਿਰ ਉਹ ਟਵਿਸਟ ਦਿੰਦੇ ਆ ਹੂੰ ਵੀ ਜਿੰਨਾ ਜਾਣੀ ਦੀ ਅਸੀਂ ਕੰਟਰੋਲ ਕਰ ਸਕੀਏ ਉਹਨਾਂ ਦਾ ਰੈਵਨਿਊ ਜਾਂਦਾ। ਦੂਸਰਾ ਹੈਗਾ ਗਾ ਵੀ ਪਾਣੀ ਦੇ ਰਾਈਟਸ ਉਹ ਚੈਲੰਜ ਵੀ ਹੋਏ ਆ। ਤੁਸੀਂ ਗੂਗਲ ਜਾ ਕੇ ਦੇਖੋਗੇ, ਹੂੰ ਜਿਹੜਾ ਫੈਡਰਲ ਦਾ ਜੱਜ ਆ ਹੂੰ ਉਹ ਕਹਿੰਦਾ ਮੈਂ ਐਥਿਕਲੀ ਇਹ ਸਾਰੀ ਚੀਜ਼ ਰੋਂਗ ਆ। ਹਾਂ ਉਹਨਾਂ ਦਾ ਲਿਖਿਆ ਬੇਟਾ ਓਪੀਨੀਅਨ, ਹਾਂ ਪਰ ਜਿੱਦਾਂ ਲਾ ਲਿਖੇ ਆ ਮੈਨੂੰ ਉਹਨਾਂ ਦੇ ਫੇਵਰ ਦੇ ਵਿੱਚ ਦੇਣਾ ਪੈਣਾ, ਹੈਨਾ। ਤੇ ਉਹ ਜਿਹੜੀਆਂ ਇੱਕ ਤਾਂ ਇਹ ਚੀਜ਼ ਹੋ ਗਈ, ਹੈਨਾ। ਸੋ ਇਹ ਵੀ ਪਹਿਲੋਂ ਜਿਹੜਾ ਲਿਖ ਗਿਆ ਕਰਾ ਗਿਆ, ਇਵੈਂਚੁਅਲੀ ਜਿਹੜੀ ਆ ਉਹਦੀ ਚੀਜ਼ ਹੋ ਗਈ। ਸੋ ਜਿਹੜੀ ਕਾਰਪੋਰੇਸ਼ਨਸ ਵਾਲੀ ਤੇ ਉਹ ਬਾਕੀ ਮਸਲਾ ਉਹ ਸੇਮ ਟਸਲ ਇੱਥੇ ਉਹ ਸੇਮ ਟਸਲ ਹੋ ਗਈ। ਉਹਨਾਂ ਨੇ ਉਹਨਾਂ ਦੀ ਸੀਗੀ 20-25 ਸਾਲ ਦੀ ਵਿਜ਼ਨ, ਸਾਡੇ ਖੇਤਾਂ ਵਾਲਿਆਂ ਦੀ ਹੈਗੀ 1 ਸਾਲ ਦੀ। ਜਿਹੜੇ ਫਾਰਮਰਸ ਆ 1 ਸਾਲ ਵੀ ਨਹੀਂ ਜਾਂਦੇ, ਅੱਧਾ ਸਾਲ ਟਿਕੂ। ਮੈਂ ਬੜਾ ਹੈਰਾਨ ਹੋਇਆ ਜਦੋਂ ਅਸੀਂ ਪੱਗ ਦਾ ਹੀ ਇੱਕ ਮੈਂਬਰ ਸਾਡਾ ਜੀ, ਉਹ ਕਹਿੰਦਾ ਵੀ ਆਪਾਂ ਨੂੰ ਮਾਰਕੀਟਿੰਗ ਤੇ ਫੋਕਸ ਹੋਣਾ ਚਾਹੀਦਾ, ਪਾਣੀਆਂ ਦਾ ਤੁਸੀਂ ਕਾਹਦਾ ਰੌਲਾ ਪਾਉਂਦੇ ਆ। ਅੱਛਾ ਜੀ। ਮੈਂ ਕਿਹਾ ਯਾਰ ਮਾਰਕੀਟਿੰਗ ਤਾਂ ਆਪਣੀ 6 ਮਹੀਨਿਆਂ ਵਾਲਾ ਰੌਲਾ ਇਹ ਤਾਂ ਪੈਂਦਾ ਹੀ ਰਹਿਣਾ। ਆਪਾਂ ਨੂੰ ਤਾਂ ਪਲਾਨ ਤਾਂ ਚਾਹੀਦਾ ਹੈ ਵੀ ਹੁਣ ਆਪਾਂ ਬੂਟੇ ਅੱਜ ਬੀਜਦੇ 25 ਸਾਲ ਲਈ ਬੂਟੇ ਬੀਜਦੇ, 25 ਸਾਲਾਂ ਲਈ ਪਾਣੀ ਹੈਗਾ ਉਹ ਵੀ ਦੇਖਣਾ ਚਾਹੀਦਾ। ਬਿਲਕੁਲ, ਜੇ ਬੂਟੇ ਅੱਜ ਬੀਜਦੇ ਆ 25-30 ਸਾਲ ਲਈ ਤਾਂ ਆਊਟਲੁੱਕ ਪਾਣੀ ਦੀ ਆਪਾਂ 6 ਮਹੀਨੇ ਦੀ ਦੇਖ ਰਹੇ ਆ। ਇਹ ਤਾਂ ਗੱਲ ਸਹੀ ਨਹੀਂ ਹੈਗੀ। ਤਾਂ ਕਰਕੇ ਇੱਕ ਨਾ ਮਰਸਡ ਕਾਉਂਟੀ ਵਿੱਚ ਪੈਰਾਮਾਉਂਟ ਦੀ ਕਾਪੀ ਕੀਤੀ ਹੈ। ਇੱਕ ਲਾਸ ਐਂਜਲਸ ਦਾ ਧਨਾੜ ਬੰਦਾ ਆਇਆ ਜੀ, ਉਹਨੇ 80 ਏਕੜ ਜ਼ਮੀਨ ਖਰੀਦੀ ਸੀਗੀ ਜੀ, ਵੈਟਲੈਂਡ ਦੇ ਨਾਲ ਲੱਗਦੀ। ਠੀਕ ਹੈ। ਵੈਟਲੈਂਡ ਨਾਲ ਲੱਗਦੇ ਉਹਨੇ 160 ਪੰਪ ਦਾ ਵੈਲ ਦਾ ਪਰਮਿਟ ਪੁੱਲ ਕਰ ਲਿਆ। ਅੱਛਾ, ਇਹ 4 ਸਾਲ ਪੁਰਾਣੀ ਗੱਲ ਹੈ, ਬਹੁਤੀ ਪੁਰਾਣੀ ਨਹੀਂ, ਠੀਕ ਹੈ, 4-5 ਸਾਲ ਪੁਰਾਣੀ ਗੱਲ। ਤੇ 160 ਵੈਲ ਡਰਿਲ ਕਰਕੇ ਉਹਨੇ ਇੱਥੋਂ ਪਾਣੀ ਪੰਪ ਕਰਕੇ ਲਾਸ ਐਂਜਲਸ ਨੂੰ ਵੇਚਣਾ ਸੀ $2000 ਨੂੰ ਏਕੜ ਫੁੱਟ। ਤੇ ਉਹ ਕੁਦਰਤੀ ਲੋਕਾਂ ਨੂੰ ਪਤਾ ਲੱਗ ਗਿਆ, ਆਂਢੇ ਗੁਆਂਢ ਵਾਲਿਆਂ ਫਾਰਮਰਸ ਨੂੰ। ਅੱਛਾ, ਤੇ ਉਦੋਂ ਉਹਨਾਂ ਨੇ ਮਰਸਡ ਕਾਉਂਟੀ ਵਿੱਚ ਪ੍ਰੋਟੈਸਟ ਕੀਤਾ ਤੇ ਉਹ ਪਰਮਿਟ ਜਿਹੜੇ ਸੀਗੇ ਉਹ ਰਿਵੋਕ ਕਰਨੇ ਪਏ ਕਿ ਤੂੰ 80 ਏਕੜ ਵਿੱਚ ਤਾਂ ਪਾਣੀ ਨੂੰ ਯੂਜ਼ ਕਰ ਸਕਦਾ ਪੰਪ ਕਰਕੇ, ਪਰ ਇਹ ਨਹੀਂ ਵੀ ਤੂੰ ਇਹਨੂੰ ਐਕਸਪੋਰਟ ਕਰੇ। ਤੇ ਪਰ ਉਹ ਜਿਹੜੇ ਲਾ ਬਣੇ ਹੋਏ ਆ ਪੈਰਾਮਾਉਂਟ ਵਾਲਿਆਂ ਨੇ ਬਣਾਏ ਸੀਗੇ, ਉਹਦੇ ਅਧੀਨ ਉਹ ਕਰ ਸਕਦਾ ਸੀ। ਉਹ ਲੀਗਲ ਬਣਾ ਲਿਆ ਨਾ ਉਹਨਾਂ ਨੇ, ਆਪਣੇ ਪੱਖ 'ਚ ਬਣਾ ਲਏ। ਪਰ ਉਹ ਕਾਉਂਟੀ ਉਹਨੂੰ ਓਵਰ ਰੂਲ ਕੀਤਾ ਕਿ ਤੂੰ ਜਿਹੜੇ ਤੇਰੇ 80 ਏਕੜ ਦਾ ਪਾਣੀ ਆ, ਤੂੰ 80 ਏਕੜ ਵਿੱਚ ਯੂਜ਼ ਕਰ ਸਕਦਾ, ਇਹਨੂੰ ਐਕਸਪੋਰਟ ਨਹੀਂ ਕਰ ਸਕਦਾ। 160 ਵੈਲ ਲਾ ਕੇ 80 ਏਕੜਾਂ 'ਚ ਕਿੰਨਾ ਪਾਣੀ, ਉਹ ਤਾਂ ਸਾਰੀ ਕਾਉਂਟੀ ਦਾ ਪਾਣੀ ਵੇਚ ਦਊ। ਇਹ ਰੌਲੇ ਚੱਲਦੇ ਰਹਿੰਦੇ ਆ। ਪਰ ਇਹ ਹੈਗੀਆਂ ਰਾਜਕਰਨ ਜੀ ਗੱਲਾਂ ਜਿੱਦਾਂ ਹੁਣ ਆਪਾਂ ਕਰਦੇ ਆ, ਇਹ ਕਰਾਂਗੇ ਤਾਂ ਤੁਹਾਨੂੰ ਪਤਾ ਲੱਗਣੀਆਂ, ਪਤਾ ਹੋਣਗੀਆਂ ਤਾਂ ਤੁਸੀਂ ਕਿਸੇ ਕੋਲ ਜਾ ਕੇ ਰੀਚ ਕਰੋਗੇ। ਜਿੱਦਾਂ ਹੁਣ ਆਪਾਂ ਸੈਕਰਾਮੈਂਟੋ ਜਾਣ ਦਾ ਕਾਰਨ ਇਹੀ ਸੀ ਕਿ ਉਹਨਾਂ ਨੂੰ ਚਲੋ
ਸ਼ੁਰੂ ਤਾਂ ਕਿਤਿਓਂ ਕਰੀਏ। ਹਾਂਜੀ। ਜੀ। ਸੋ ਜਿਹੜਾ ਤੁਸੀਂ SB 559 ਦੀ ਗੱਲ ਕੀਤੀ ਸੀ, ਜਿਹੜੇ ਸੈਨੇਟਰ ਹਟਾਡੋ ਦਾ ਬਿੱਲ ਆ, ਉਹਦੇ ਵਿੱਚ ਕੀ ਉਹਨਾਂ ਦੀਆਂ ਮੰਗਾਂ ਆ, ਕੀ ਉਹ ਕਹਿ ਰਹੇ ਹੈਗੇ ਆ, ਕਿਸ ਤਰੀਕੇ ਦੇ ਨਾਲ ਉਹ ਤੁਹਾਡੇ ਹੱਕ ਦੇ ਵਿੱਚ ਆ ਰਿਹਾ? ਤੁਸੀਂ ਦੱਸੋ। ਯਾ ਨਹੀਂ, ਉਹਨਾਂ ਦਾ ਬੇਸਿਕਲੀ ਜਿਹੜਾ ਬਿੱਲ ਉਹਨਾਂ ਨੇ ਇੰਟਰੋਡਿਊਸ ਕੀਤਾ ਨਾ, ਜਿੱਦਾਂ ਆਪਣਾ ਕਿ ਉਹ ਭਾਜੀ ਨੇ ਪਹਿਲਾਂ ਦੱਸਿਆ ਵੀ ਪਾਣੀ ਰਨ ਆਫ ਹੋ ਜਾਂਦਾ ਹੈਨਾ, ਤੇ ਉਹਨੂੰ ਜਾਣਦੀ ਕੈਪਚਰ ਕਰਨ ਲਈ, ਪ੍ਰੋਪਰ ਸਟੋਰੇਜ ਕਰਨ ਲਈ ਸਾਨੂੰ ਮੇਨਟੇਨੈਂਸ ਕਰਨੀ ਪੈਣੀ ਆ, ਕੈਨਾਲਸ ਦੀ ਆ, ਡਿਚਸ ਆ, ਜਿਹੜੀਆਂ ਸਾਰੀਆਂ ਅਸੀਂ ਸਾਰੇ ਨੂੰ ਕੈਪਚਰ ਕਰ ਸਕੀਏ ਹੈਨਾ। ਹਲੇ ਜਾਣਦੀ ਕੈਪਚਰ ਦਾ ਹੈ ਨਹੀਂ ਸੀ। ਉਹ ਉਸ ਦੀ ਫੰਡਿੰਗ ਮੰਗ ਰਹੇ ਆ। ਉਹ ਕਹਿੰਦੇ ਜਦੋਂ ਅਸੀਂ ਬਿੱਲ ਇੰਟਰੋਡਿਊਸ ਕਰਦੇ ਆ ਕਿ ਸਾਡੇ ਬਹੁਤ ਥੋੜੇ ਬੰਦੇ ਆ ਜਿਹੜੇ ਜਾਣਦੀ ਸਪੋਰਟ ਕਰਦੇ ਆ, ਬਾਹਲੇ ਬੰਦੇ ਇਹਨੂੰ ਟਰਨ ਡਾਊਨ ਕਰ ਦਿੰਦੇ ਆ। ਸੋ ਉਹਨਾਂ ਨੂੰ ਨੌਲੇਜ ਦੀ ਘਾਟ ਆ। ਉਹਨਾਂ ਨੂੰ ਨਹੀਂ ਨੌਲੇਜ, ਇੱਕ ਤਾਂ ਨੌਲੇਜ ਦੀ ਘਾਟ ਆ, ਇੱਕ ਕਮਿਟਮੈਂਟ ਉਹਨਾਂ ਦੀ ਆਪਦੇ ਏਰੀਏ ਦੇ ਲਈ ਆ। ਹੁਣ ਜੇ ਬੇਰੀਏ ਦਾ ਸੈਨੇਟਰ ਆ, ਉਹਨੂੰ ਕਮਿਟਮੈਂਟ ਹੈਗਾ ਮੈਂ ਕਿੰਨੇ ਹੋਮਲੈਸ ਆ, ਉਹਨੂੰ ਕਿੱਥੇ ਰੱਖਾਂ ਹੈਨਾ। ਜੇ ਕੋਈ ਜਾਣਦੀ ਹਰ ਇੱਕ ਆਪਦੇ ਏਰੀਏ ਨੂੰ ਪੁਸ਼ ਕਰ ਰਿਹਾ, ਤੇ ਜਿੱਥੇ ਵੋਟ ਬੈਂਕ ਜ਼ਿਆਦਾ ਗਈ ਉਹ ਓਵਰ ਰੂਲ ਹੋ ਜਾਂਦੇ ਆ ਹੈਨਾ। ਤੇ ਮੇਨ ਸਾਡਾ ਜਿਹੜਾ ਕੋਰਸ ਹੈਗਾ ਵੀ ਜਿਹੜਾ SP 559 ਆ, ਇਹ ਸਬ ਪਾਰਟ ਆ ਓਵਰ ਕੰਪਰੀਹੈਂਸਿਵ ਜਿਹੜਾ ਸਿਗਮਾ ਦਾ ਇਸ਼ੂ ਆ ਹੈਨਾ। ਤੇ ਵੀ ਸਾਨੂੰ ਨੌਲੇਜ ਜ਼ਰੂਰ ਦੇਣਾ ਚਾਹੀਦਾ ਹੈਨਾ। ਹੁਣ ਪੱਗ ਦੇ ਅੰਦਰ ਆਪਾਂ ਨੈਕਸਟ ਡਿਸਕਸ ਕਰ ਸਕਦੇ ਹਾਂ ਵੀ ਜਾਣੀ ਦੀ ਜਿਹੜੇ ਆਪਣੇ ਪੰਜਾਬੀ ਫਾਰਮਰ ਆ, ਵੀ ਸਾਨੂੰ ਉਹਨਾਂ ਨੇ ਇਸ ਵਕਤ ਗਰਾਊਂਡ ਓਪਨ ਆ, ਕੋਈ ਵੀ ਕੈਲੀਫੋਰਨੀਆ ਦਾ ਐਗਰੀਕਲਚਰ ਗਰੁੱਪ ਇੰਨਾ ਹੈਡ ਨਹੀਂ ਜਾ ਰਿਹਾ ਜਿਹੜਾ ਕਿ ਜਾ ਕੇ ਉਹਨਾਂ ਨੂੰ ਕਹੇ ਵੀ ਆਹ ਇਸ਼ੂਜ਼ ਆ। ਸੈਕੰਡ ਹੈਗਾ ਵੀ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਇਲੈਕਸ਼ਨਸ ਦੇ ਵਿੱਚ ਬਹੁਤ ਪਾਰਟਿਸਿਪੇਟ ਕਰਦੀ ਆ ਹੈਨਾ, ਫੰਡ ਰੇਜ਼ਿੰਗ ਦੇ ਵਿੱਚ, ਵੋਟਿੰਗ ਦੇ ਵਿੱਚ, ਭਾਵੇਂ ਕੋਈ ਬੇਰੀਏ ਦਾ ਗੁਰਦੁਆਰਾ, ਭਾਵੇਂ LA ਦਾ ਗੁਰਦੁਆਰਾ, ਵੀ ਸਾਨੂੰ ਜੁਆਇੰਟਲੀ ਸਭ ਦੀ ਹੈਲਪ ਦੀ ਲੋੜ ਆ, ਵੀ ਬਹਿ ਕੇ ਉਹਨਾਂ ਤੋਂ ਕੋਈ ਕਮਿਟਮੈਂਟ ਲਈਏ ਜਿਹੜਾ ਕਿ ਜਾਣਦੀ ਇਉਂ ਨਹੀਂ ਵੀ ਇਕੱਲੀ ਇਹ ਖੇਤੀ ਆ, ਇਹ ਸਾਰਾ ਜਾਣਦੀ ਇਕੋਸਿਸਟਮ ਸੇਵ ਹੋਵੇ। ਦੇਖੋ ਵੀ ਇਹ ਗੱਲਾਂ ਸਪਸ਼ਟ ਨੇ। ਜੇ ਆਪਾਂ 7 ਸਮੁੰਦਰਾਂ ਪਾਰ ਆ ਕੇ ਉੱਥੇ ਬੈਠੇ ਕਿਸਾਨ ਦੇ ਲਈ ਸੈਨ ਫਰਾਂਸਿਸਕੋ ਜਾਮ ਕਰ ਸਕਦੇ, ਤੇ ਆਪਣੇ ਇੱਥੇ ਕੁਛ ਮੀਲ ਦੂਰ ਜਿਹੜੇ ਕਿਸਾਨ ਆ ਉਹਨਾਂ ਦੀਆਂ ਸਮੱਸਿਆਵਾਂ ਦੇ ਲਈ ਵੀ ਇਹਨਾਂ ਦਾ ਸਾਥ ਦੇਣਾ ਬਣਦਾ ਆ। ਇਹ ਸਪਸ਼ਟ ਜੀ ਜਿਹੜੀ ਗੱਲ ਆ। ਜੇ ਉੱਥੇ ਆਪਾਂ ਕਹਿੰਦੇ ਆ ਨਾ ਵੀ ਨੋ ਫਾਰਮਰ ਤੇ ਨੋ ਫਿਊਚਰ ਤੇ ਨੋ ਫੂਡ, ਸੇਮ ਥਿੰਗ ਇੱਥੇ ਲਾਗੂ ਹੁੰਦੀ ਹੈ। ਤੇ ਕੋਈ ਵੱਖਰਾ ਨਹੀਂ ਆ। ਇੱਥੇ ਫਾਰਮਰ ਦੇ ਕੋਲ ਕੋਈ ਜਾਦੂ ਵਾਲੀ ਛੜੀ ਨਹੀਂ ਆ ਵੀ ਉਹਨੇ ਕੀਤੀ ਤੇ ਸਾਰਾ ਕੁਝ ਜਿਹੜਾ ਉਹ ਉਗਾਉਣਾ ਆ। ਕੰਮ ਉਦਾਂ ਹੀ ਆ, ਮਿਹਨਤ ਉਦਾਂ ਹੀ ਆ। ਆਪਾਂ ਇਹ ਜਿਹੜੇ ਪ੍ਰੋਗਰਾਮ ਆ ਤੁਹਾਡੇ ਲਈ ਖੇਤੀਬਾੜੀ ਦੇ ਨਾਲ ਸੰਬੰਧਿਤ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤਾਵਾਰੀ ਇਹ ਪ੍ਰੋਗਰਾਮ ਜ਼ਰੂਰ ਲੈ ਕੇ ਆਇਆ ਕਰਾਂਗੇ, ਤਾਂ ਜੋ ਜਿਹੜੇ ਕੀ ਚੈਲੰਜਸ ਆ ਫਾਰਮਰਸ ਦੇ ਸਾਹਮਣੇ, ਜੇ ਕੋਈ ਫਾਰਮਿੰਗ ਦੇ ਵਿੱਚ ਹੈਗਾ ਆ ਜਾਂ ਆਉਣਾ ਚਾਹੁੰਦਾ ਆ, ਕਿਹੜੀ ਚੀਜ਼ ਬਾਰੇ ਉਸਨੂੰ ਪਤਾ ਹੋਣਾ ਚਾਹੀਦਾ ਹੈ, ਕੀ ਕੁਛ ਜਿਹੜਾ ਉਹ ਕਰ ਸਕਦੇ ਆ। ਸੋ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਜ਼ਰੂਰ ਲੈ ਕੇ ਆਇਆ ਕਰਾਂਗੇ। ਜਿਹੜਾ ਰੀਸੈਂਟਲੀ ਬਾਈਪਾਰਟੀਜ਼ਨ ਬਿੱਲ ਇਨਫਰਾਸਟ੍ਰਕਚਰ ਵਾਲਾ ਪਾਸ ਹੋਇਆ ਸੀ, ਕੀ ਉਹਦੇ ਵਿੱਚ ਇੱਦਾਂ ਦੀ ਫਾਰਮਿੰਗ ਦੇ ਨਾਲ ਸੰਬੰਧਿਤ ਕੁਛ ਫੰਡਿੰਗ ਉਹਨਾਂ ਨੇ ਰੱਖੀ ਆ ਕਿ ਭੁੱਲ ਗਏ ਆ ਵੀ ਇਹ ਵੀ ਇਨਫਰਾਸਟ੍ਰਕਚਰ ਚ ਆਉਂਦਾ? ਉਹਦੇ ਵਿੱਚ ਜੀ 1 ਲੱਖ ਪਹਿਲਾਂ ਸੀਗਾ, $1 ਲੱਖ ਤਾਂ ਇੱਥੇ ਤੁਹਾਡਾ ਪੇਪਰ ਹੀ ਇੱਧਰ ਉੱਧਰ ਕਰਨ ਤੇ ਲੱਗ ਜਾਂਦਾ ਆ। ਤੇ ਫਿਰ 2 ਲੱਖ ਫੇਰ ਦਿੱਤਾ ਸੀ। ਉਹਦੇ ਨਾਲ ਕੰਮ ਸ਼ੁਰੂ ਕੀਤਾ ਹੈਗਾ। ਜਿਹੜੀ ਹੈਗੀ ਆ ਆਪਣੀ ਕੈਰਨ ਕਨਾਲ ਹੈਗੀ ਆ ਜਾਂਦੀ ਇੱਥੋਂ ਆਪਣੇ ਫਰੈਜ਼ਨੋ ਕਾਉਂਟੀ ਤੋਂ ਕੈਰਨ ਕਾਉਂਟੀ ਨੂੰ। ਪਰ ਉਹਦੇ ਨਾਲ ਉਹ ਕਹਿੰਦੇ ਵੀ ਇੰਨਾ ਕੁ ਕਰ ਸਕਦੇ, ਨਿਸ਼ਾਨੀਆਂ ਲਾ ਸਕਦੇ ਵੀ ਕਿੱਥੇ ਕੰਮ ਹੋਣ ਵਾਲੇ ਆ। ਪਰ ਜੇ ਕਹੀਏ ਵੀ ਇਹਦੇ ਨਾਲ ਰਿਪੇਅਰ ਹੋ ਜਾਣਾ, ਉਹਦੇ ਨਾਲ ਰਿਪੇਅਰ ਨਹੀਂ ਹੋਣਾ ਹੈਗਾ। ਉਹਦੇ ਵਾਸਤੇ ਉਹਨਾਂ ਨੇ SP 500 ਦੇ ਥੱਲੇ ਉਹਨਾਂ ਨੇ 379,000 ਹੋਰ ਕਹੇ ਆ, ਜਿਹੜਾ ਕੰਟਰੈਕਟਰ ਕਹਿੰਦਾ ਕਿ ਉਹਦੇ ਨਾਲ ਪੈਚਸ ਹੋ ਸਕਦੀਆਂ ਆ ਸ਼ੁਰੂ। ਤੇ ਹਾਂਜੀ, ਪਰ ਉਹ ਜਿਹੜੀ ਇਹ ਇੱਕ ਕੋਲੀਸ਼ਨ ਬਣਾਉਣ ਦਾ ਫਸਟ ਸਟੈਪ ਆ ਜੀ, ਕਿ ਇਹ ਨਹੀਂ ਕਿ ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਹਾਨੂੰ ਪਾਣੀ ਨਾ ਦਈਏ। ਅਸੀਂ ਇਹ ਕਹਿੰਦੇ ਆ ਜਿਹੜਾ ਪਾਣੀ ਆ, ਰੇਨ ਵਾਟਰ ਹੈਗੇ ਆਪਣੇ, ਜਾਂ ਜਿਹੜਾ ਸਨੋ ਦਾ ਪਿਘਲਿਆ ਪਾਣੀ ਹੈਗਾ, ਉਹਨੂੰ ਰਨ ਆਫ ਹੋਣ ਦੀ ਬਜਾਏ ਉਹਨੂੰ ਰੀਚਾਰਜਿੰਗ ਵਾਸਤੇ ਜਾਂ ਫਾਰਮਿੰਗ ਵਾਸਤੇ ਯੂਜ਼ ਕੀਤਾ ਜਾਵੇ। ਜਾਂ ਹੁਣ ਸਿਟੀਆਂ ਨੂੰ ਜਿਹੜਾ ਆਪਣੇ ਜਿਸ ਤਰ੍ਹਾਂ ਫਰੈਜ਼ਨੋ ਵਿੱਚ ਲੈ ਕੇ ਆਂਦਾ ਹੈਗਾ, ਤੁਸੀਂ ਦੇਖਿਆ ਹੋਣਾ ਨਾ, ਉੱਥੇ ਬੈਲਮਾਊਂਟ ਤੇ ਤਾਂ ਕਲਿੰਟਨ ਤੇ ਬਹੁਤ ਵੱਡਾ ਟ੍ਰੀਟਮੈਂਟ ਪਲਾਂਟ ਬਣਿਆ ਹੈਗਾ। ਉਹ ਰਿਵਰ ਤੋਂ ਪਾਣੀ ਲਿਆਂਦਾ ਹੈਗਾ,
ਠੀਕ ਹੈ। ਤੇ ਜੇ ਉਹ ਪਾਣੀ ਸਿਟੀ ਨੂੰ ਨਾ ਦੇਵੋਗੇ ਤੁਸੀਂ, ਇਸ ਤਰ੍ਹਾਂ ਨਾ ਸੋਰਸ ਦੇਵੋਗੇ, ਤਾਂ ਸਿਟੀ ਨੇ ਅੰਡਰਗਰਾਉਂਡ ਪਾਣੀ ਪੰਪ ਕਰਨਾ ਆ, ਤਾਂ ਫਿਰ ਅੰਡਰਗਰਾਉਂਡ ਪਾਣੀ ਤਾਂ ਸਸਟੇਨੇਬਲ ਰਹਿਣਾ ਨਹੀਂ। ਨਹੀਂ ਰਹਿਣਾ। ਇਹ ਜਿਹੜੀਆਂ ਚੀਜ਼ਾਂ ਆ, ਇਹ ਬਹੁਤ ਸਾਰੇ ਕੰਮ ਕਰਨ ਵਾਲੇ ਆ। ਇੱਕ ਹੀ ਨਹੀਂ ਇਕੱਲਾ ਬਈ ਫਾਰਮਰ ਦਾ ਪਾਣੀ ਬੰਦ ਕਰ ਦਈਏ ਤਾਂ ਸ਼ਾਇਦ ਪਾਣੀ ਦਾ ਪ੍ਰੋਬਲਮ ਸੋਲਵ ਹੋ ਜਾਣੀ, ਇਸ ਤਰ੍ਹਾਂ ਹੀ ਹੋਣ ਵਾਲੀ ਹੈਗੀ। ਜੀ ਜੀ। ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਆ। ਚਲੋ ਅਸੀਂ ਉਮੀਦ ਕਰਦੇ ਹਾਂ ਵੀ ਇਹ ਸਮੱਸਿਆਵਾਂ ਹੱਲ ਹੋਣ, ਪਰ ਇਹ ਲੰਬੀ ਬੈਟਲ ਜਿਹੜੀ ਆ ਇਹ ਚੱਲਦੀ ਰਹਿਣੀ ਹੈ, ਤੇ ਆਪਾਂ ਨੂੰ ਇਹਨਾਂ ਫਾਰਮਰਸ ਦਾ ਸੋਚਣਾ ਪੈਣਾ ਹੈ, ਸਾਥ ਜਿਹੜਾ ਇਹਨਾਂ ਦਾ ਦੇਣਾ ਪੈਣਾ ਆ, ਜੇ ਚਾਹੁੰਦੇ ਆ ਵੀ ਆਪਾਂ ਨੂੰ ਜਿਹੜਾ ਪ੍ਰੋਡਿਊਸ ਆ ਆਰਾਮ ਦੇ ਨਾਲ ਤੇ ਬਾਕੀ ਮੁਲਕ ਦੇ ਮੁਕਾਬਲੇ ਸਸਤੇ ਭਾਅ ਦੇ ਵਿੱਚ ਵੀ ਜਿਹੜਾ ਉਹ ਮਿਲਦਾ ਰਹੇ, ਤੇ ਬਾਕੀ ਮੁਲਕ ਨੂੰ ਵੀ ਮਿਲਦਾ ਰਹੇ। ਬਾਕੀ ਜਿਹੜੇ ਕਿਸਾਨ ਆ, ਉੱਥੇ ਕੰਮ ਕਰਨ ਵਾਲੇ, ਉਹਦੇ ਨਾਲ ਜਿੰਨਿਆਂ ਦੀਆਂ ਵੀ ਤੰਦਾਂ ਜੁੜੀਆਂ ਆ, ਉਹ ਕਾਰੋਬਾਰ ਇੱਦਾਂ ਚੱਲਦੇ ਰਹਿਣ, ਤੇ ਆਪਾਂ ਨੂੰ ਇਸ ਨੂੰ ਸਸਟੇਨੇਬਲ ਬਣਾਉਣ ਦੇ ਲਈ, ਇਸ ਨੂੰ ਚਾਲੂ ਰੱਖਣ ਦੇ ਲਈ ਬਹੁਤ ਕੁਝ ਜਿਹੜਾ ਉਹ ਕਰਨਾ ਪੈਣਾ ਹੈ। ਤੇ ਆਉਣ ਵਾਲੇ ਸਮੇਂ 'ਚ ਵੀ ਕੇਵਲ ਜੀ, ਜਸਵੀਰ ਜੀ, ਆਪਾਂ ਇੱਦਾਂ ਹੀ ਗੱਲਾਂ ਬਾਤਾਂ ਕਰਦੇ ਰਵਾਂਗੇ। ਤੇ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਬਹੁਤ ਸ਼ੁਕਰੀਆ, ਬਹੁਤ ਥੈਂਕ ਧੰਨਵਾਦ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਸਰੋਤਿਓ, ਸਾਡੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ, ਤੇ ਫਿਰ ਆਉਣ ਵਾਲੇ ਵੀਕ ਦੇ ਵਿੱਚ ਵੀ ਆਪਾਂ ਕੁਛ ਨਾ ਕੁਛ ਜਿਹੜੇ ਫਾਰਮਰਸ ਦੇ ਨਾਲ ਸੰਬੰਧਿਤ ਗੱਲਬਾਤ ਆ ਜਿਹੜੀ ਉਹ ਜ਼ਰੂਰ ਕਰਾਂਗੇ। ਹੁਣ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।